ਜਿਸ ਘਰ ਦੀ ਸਰਬਰਾਹ ਪ੍ਰਧਾਨ ਔਰਤ ਹੁੰਦੀ ਹੈ ਉਸ ਘਰ ਦੀਆਂ ਧੀਆਂ ਦੇ ਪੁੱਤਰਾਂ ਦਾ ਘਰ ਵੀ ਨਹੀਂ ਵਸਦਾ। ਪੰਜਾਬ ਦੀ ਇਸ ਟਾਈਮ ਜਿਹੜੀ ਮਾਂ ਹੈ ਉਹ ਮਰੀਮ ਨਵਾਜ਼ ਸਾਹਿਬਾ ਨੇ। ਜੀ ਬਿਲਕੁਲ। ਤੇ ਤੁਹਾਨੂੰ ਲੱਗਦਾ ਹੈ ਨਹੀਂ ਚੱਲੇਗਾ ਪੰਜਾਬ? ਥਾਣੇ ਵਿਚਾਰੀਆਂ ਮਾੜੇ ਬੰਦੇ ਆਸ ਰਹਿ ਗਏ ਨੇ, ਤਗੜੇ ਮੁਲਕ ਨੂੰ ਲੁੱਟ ਗਏ ਤੇ 10-10 ਕਰੋੜ ਦੀ ਗੱਡੀ ਵਿੱਚ ਨੇ। ਪੰਜਾਬ ਦੇ ਸੂਬੇ ਬਣਨ ਜਾ ਰਹੇ ਨੇ। ਸਵਾਲ ਹੀ ਪੈਦਾ ਨਹੀਂ ਹੁੰਦਾ ਅੱਲਾ ਦੇ ਫਜ਼ਲੋ ਕਰਨਾ ਪੰਜਾਬ ਦੇ ਕੋ ਟੁੱਟੇ ਕਰਨ ਦਾ ਸੋਚੇ। ਗੈਰਤ ਤੇ ਦਲੇਰੀ ਦਾ ਦੂਸਰਾ ਨਾਂ ਜੱਟ ਤੇ ਕੋਈ ਜਨਾਬ ਚੜਾਵੇ ਚੜਾ ਰਿਹਾ, ਕੋਈ ਲੇਲਾ ਲੈ ਕੇ ਆ ਰਿਹਾ, ਕੋਈ ਕੁਕੜੀ ਲੈ ਕੇ ਆ ਰਿਹਾ। ਜਿਹੜਾ ਬੱਚਾ ਤੈਨੂੰ ਦਿੱਤਾ ਸੀ ਨਾ ਮੈਂ ਖੋਤੀ ਦਾ, ਉਹਦਾ ਦਾਦਾ ਤੇ ਮੈਂ ਇੱਥੇ ਦੱਬੇ ਆ। अस्सलाम वालेकुम, मैं आज उकाशा गुलशरफ, ਤੁਸੀਂ ਵੇਖ ਰਹੇ ਹੋ ਮੇਰਾ ਆਪਣਾ ਪੰਜਾਬੀ ਪੋਡਕਾਸਟ ਤੇ ਅੱਜ ਸਾਡੇ ਕੋਲ ਇੱਕ ਪੰਜਾਬੀ ਆਇਆ ਪੰਜਾਬੀ ਅਟਾਇਰ ਦੇ ਵਿੱਚ। ਸੋ ਵਜ਼ੀਰਾਬਾਦ ਦੇ ਇੱਕ ਪਿੰਡ ਮਨਜ਼ੂਰਾਬਾਦ ਤੋਂ ਇਹਨਾਂ ਦਾ ਤਾਲੁਕ ਹੈ। ਬਹੁਤ ਹੀ ਖੁਸ਼ਹਾਲ ਨਜ਼ਰ ਆਉਂਦੇ ਨੇ ਆਪਣੇ ਵੀਡੀਓਜ਼ ਦੇ ਵਿੱਚ ਤੇ ਬੜਾ ਸਬਕ ਦਿੰਦੇ ਨਜ਼ਰ ਆਉਂਦੇ ਨੇ। ਅੱਜ ਵੇਖਦੇ ਹਾਂ ਕਿ ਕਿੰਨਾ ਇਹਨਾਂ ਦਾ ਦਿਮਾਗ ਚੱਲਦਾ ਹੈ। ਜ਼ਾਤਾਂ ਦੇ ਬਾਰੇ 'ਚ ਹੀ ਬੜੀ ਗੱਲ ਕਰਦੇ ਨੇ, ਬਜ਼ੁਰਗਾਂ ਦੇ ਬਾਰੇ 'ਚ ਬੜੀ ਗੱਲ ਕਰਦੇ ਨੇ, ਪਿੰਡਾਂ ਦੀਆਂ ਬੜੀਆਂ ਸੋਹਣੀਆਂ ਗੱਲਾਂ ਕਰਦੇ। ਤੁਹਾਡੀ ਢੇਰੋ ਢੇਰ ਤਾਲੀਆਂ 'ਚ ਸਰਦਾਰ ਸ਼ਹਿਬਾਜ਼ ਚੀਮਾ ਸਾਹਿਬ, अस्सलाम वालेकुम। जी वालेकुम सलाम, बहुत शुक्रिया जी, जींदे वास्ते। की हाल चाल ने भाई? जी जबरदस्त मेरी भैन, जबरदस्त, बहुत अच्छा। और अपनी भैन नूं मिल के ਤੇ ਹੋਰ ਹੀ ਚੰਗੇ ਹੋ ਗਏ। ਜਜ਼ਾਕੱਲਾ, ਬਹੁਤ ਸ਼ੁਕਰੀਆ। ਅੱਛਾ ਮੈਨੂੰ ਇਹ ਦੱਸੋ ਕਿ ਪਿੰਡ ਤੋਂ ਆਏ ਹੋ ਤੇ ਕੁਝ ਲੈ ਕੇ ਨਹੀਂ ਆਏ ਭੈਣ ਵਾਸਤੇ? ਜੀ ਬਿਲਕੁਲ ਇਨਸ਼ਾਅੱਲਾ। ਇੱਕ ਤੇ ਤੁਸੀਂ ਘੰਟਾ ਲੇਟ ਆਏ ਹੋ। ਮੈਂ ਅੱਜ ਕੈਮਰੇ ਤੇ ਗੱਲ ਕਰਦੀ। ਅਸੀਂ ਕਹਿੰਦੇ ਆ ਕਿ ਪਿੰਡਾਂ ਦੇ ਲੋਕ ਬੜੇ ਟਾਈਮ ਦੇ ਪੱਕੇ ਹੁੰਦੇ, ਸਵੇਰ ਉੱਠ ਕੇ ਖੇਤਾਂ 'ਚ ਜਾਣਾ, ਟਾਈਮ ਟੇਬਲ ਚੰਗਾ ਹੁੰਦਾ ਹੋਵੇਗਾ, ਬਟ ਘੰਟਾ ਲੇਟ। ਨਹੀਂ ਵੇਖੋ ਜੀ, ਗੱਲ ਇਹ ਪਹਿਲੇ ਨੰਬਰ ਤੇ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਘੰਟਾ ਲੇਟ ਤੇ ਮਾਫੀ ਦੇ ਤਲਬਗਾਰਾ। ਮਾਫੀ ਨਹੀਂ ਮਿਲੇਗੀ, ਮਾਫੀ ਦਿਓ। ਕੋਈ ਮੈਨੂੰ ਰਿਸ਼ਵਤ ਚਾਹੀਦੀ ਹੈ, ਰਿਸ਼ਵਤ। ਜੀ ਬਿਲਕੁਲ। ਅਸੀਂ ਖਾਣ ਪੀਣ ਵਾਸਤੇ ਵੀ ਲਾਲਚ। ਵੇਖੋ ਮੇਰੀ ਗੱਲ ਸੁਣੋ, ਸਾਡੇ ਦਿਲ 'ਚ ਜਿਹੜਾ ਤੁਹਾਡੇ ਲਈ ਪਿਆਰ ਹੈ ਨਾ, ਉਹ ਯਕੀਨ ਕਰੋ ਉਹ ਅਨਮੋਲ ਹੈ। ਇਹ ਤੁਸੀਂ ਨਾ ਤੇ ਅਸੀਂ ਤੁਹਾਨੂੰ ਆਪਣੇ ਪਿਆਰ ਦਾ ਤੋਹਫਾ ਦਿੰਦੇ ਆ, ਔਰ ਇਹ ਤੁਹਾਨੂੰ ਕਿਤਨੂੰ ਇਹੋ ਜਿਹਾ ਪਿਆਰ ਨਹੀਂ ਲੱਭਣਾ, ਯਕੀਨ ਕਰੋ। ਇਹ ਤੁਸੀਂ ਮੇਰੀ ਅੰਮੀ ਵਾਲੀ ਗੱਲ ਕੀਤੀ। ਜਦੋਂ ਸਾਲਗਿਰਾ ਹੁੰਦੀ ਹੈ ਨਾ ਤੇ ਅੱਬੂ ਦੀ ਤਰਫੋਂ ਵੀ ਪੈਸੇ ਮਿਲ ਜਾਣਗੇ, ਭੈਣ ਭਰਾਵਾਂ ਦੀ ਤਰਫੋਂ ਮਹਿੰਗੇ ਤੋਹਫੇ ਮਿਲ ਜਾਣਗੇ, ਤੇ ਅੰਮਾ ਜੀ ਦੇ ਕੋਲੋਂ ਪੁੱਛਾਂਗੇ ਨਾ ਬਚਪਨ ਤੋਂ, ਮੇਰੀਆਂ ਦੁਆਵਾਂ ਹੀ ਧੀਏ ਕਾਫੀ ਨੇ। ਆ ਤੇ ਬਿਲਕੁਲ। ਲੇਕਿਨ ਨੋ ਡਾਊਟ ਮਾਂ ਦੀ ਦੁਆ ਮੈਂ ਕਹਿੰਦੀ ਹਾਂ ਕਿ ਸਭ ਤੋਂ ਮਹਿੰਗੀ, ਸਭ ਤੋਂ ਹੈ। ਤੇ ਯਕੀਨ ਕਰੋ ਮਾਂ-ਬਾਪ ਦੀ ਦੁਆਵਾਂ ਦੇ ਨਾਲ ਸਾਡੀ ਦੁਆ ਵੀ ਸ਼ਾਮਲ ਹੈ, ਔਰ ਇਨਸ਼ਾਅੱਲਾ ਤਾਲਾ ਸਾਡੀਆਂ ਦੁਆਵਾਂ ਅਸਰ ਕਰ ਵੀ ਰਹੀਆਂ ਨੇ ਤੇ ਅੱਗੋਂ ਵੀ ਕਰਦੀਆਂ ਨਜ਼ਰ ਵੀ ਆਉਣਗੀਆਂ ਇਨਸ਼ਾਅੱਲਾ। ਦੇਖੋ ਨਾ ਜੀ, ਤੁਸੀਂ ਅੱਜ ਆਪਣਾ ਸੈਟਅਪ, ਆਪਣਾ ਪੋਡਕਾਸਟ ਕਰਕੇ ਬੈਠੇ ਹੋ, ਮਾਸ਼ਾਅੱਲਾ ਐਡਾ ਵੱਡਾ ਸੈਟਅਪ, ਤੇ ਅੱਲਾਹ ਤਾਲਾ ਦੇਖੋ ਨਾ ਸਟੈਪ ਬਾਈ ਸਟੈਪ ਅੱਗੇ ਜਾ ਰਹੇ ਹੋ। ਇਨਸ਼ਾਅੱਲਾ ਤਾਲਾ ਤੁਸੀਂ ਬਹੁਤ ਤਰੱਕੀ ਕਰੋਗੇ ਇਨਸ਼ਾਅੱਲਾ। ਵਿਊਅਰਸ, ਇਹ ਕੁਝ ਲੋਕਾਂ ਨੂੰ ਹੁੰਦੀ ਹੈ ਲੇਟ ਆਉਣ ਦੀ ਬਿਮਾਰੀ, ਲੇਕਿਨ ਕੁਝ ਲੋਕਾਂ ਨੂੰ ਹੁੰਦੀ ਹੈ ਫਿੱਟ ਦੀ ਬਿਮਾਰੀ। ਸ਼ਹਿਬਾਜ਼ ਸਾਹਿਬ ਕੋਈ ਕਹਾਣੀ ਸੁਣਾਣਗੇ ਸਾਨੂੰ ਫਿੱਟ ਦੀ ਬਿਮਾਰੀ ਤੇ। ਜੀ ਬਿਲਕੁਲ, ਜ਼ਾਹਰ ਗੱਲ ਹੈ, ਜਿਸ ਤਰ੍ਹਾਂ ਇਹ ਗੱਲ ਠੀਕ ਹੈ, ਇਹ ਫਿੱਟ ਦੀਆਂ ਬਿਮਾਰੀਆਂ ਬਹੁਤ ਸਾਰੀਆਂ ਹੁੰਦੀਆਂ ਨੇ। ਉਹ ਮੈਂ ਨਾ ਇੱਕ ਬੀਬੀ ਸੀ ਸਾਡੇ ਸਾਹਮਣੇ, ਉਹ ਦੇਖਿਆ ਉਹਨੂੰ ਮੈਂ, ਕੋਈ ਸੱਚੀ ਕਹਾਣੀ ਹੈ, ਕੋਈ ਮੈਂ ਆਪਣੇ ਕੋਲੋਂ ਇਹ ਨਹੀਂ ਜੇ ਬਣਾਈ। ਅੱਛਾ ਅੱਖਾਂ ਦੇਖਿਆ ਹਾਲ ਹੈ। ਹਾਂ, ਅੱਖਾਂ ਵੇਖਿਆ ਹਾਲ ਹੈ। ਉਹਨੇ ਨਾ ਕੁੱਤਾ ਇੱਕ ਰੱਖਿਆ ਸੀ, ਬੀਬੀ ਇੱਕ ਨੇ ਨਾ, ਤੇ ਵਾਵਾ ਬੀਬੀ ਸੌਖੀ ਸੀ। ਤੁਹਾਨੂੰ ਪਤਾ ਅੱਜ ਕੱਲ ਕੁਝ 4 ਪੈਸੇ ਆ ਜਾਂਦੇ, ਲੋਕੀ ਕੁੱਤਾ ਰੱਖ ਕੇ ਵੀ ਦੱਸਦੇ ਨੇ ਕਿ ਅਸੀਂ ਸੌਖੇ ਆ, ਤੁਹਾਨੂੰ ਖੈਰ ਸੱਲਾ, ਠੀਕ ਹੈ। ਤੇ ਉਹਨੇ ਵੀ ਕੁੱਤਾ ਰੱਖਿਆ ਸੀ, ਵਾਵਾ ਪਿਆਰ ਨਾਲ, ਬੜਾ ਪੁੱਤਰਾਂ ਉਹਨੂੰ ਸਮਝੋ ਨਾ, ਉਹਨੇ ਪਾਲਿਆ ਸੀ ਤੇ ਘਰ ਹੀ ਮੌਜਾਂ ਕਰਦੇ ਫਿਰਦਾ ਸੀ। ਪੂਰ ਲੋਕਾਂ ਵਿਚਾਰਿਆਂ ਨੂੰ ਬਿਜਲੀ ਦੇ ਬਿੱਲ ਦੀ ਵਜ੍ਹਾ ਤੂੰ ਗਰਮੀ ਨਾਲ ਮਰਨ ਦੇ ਨੇ, ਤੂੰ ਏਸੀ ਸਮਰੇ ਕੁੱਤਾ ਜਨਾਬ, ਏਸੀ ਤੇ ਜਨਾਬ ਕੁੱਤੇ ਦਾ ਬੱਚਾ, ਠੀਕ ਹੈ। ਉਹ ਕੁੱਤੇ ਦਾ ਬੱਚਾ ਜਨਾਬ ਜਿਹੜਾ ਨਾ, ਸਾਡਾ ਕਹਿਣਾ ਤੇ ਇਹੀ ਬਣਦਾ, ਅਸੀਂ ਮਰ ਚੱਲੇ ਆ ਬਿੱਲ ਦੇ ਕੇ, ਏਸੀ ਕੰਜੂਸੀ ਨਾਲ ਚਲਾਉਂਦੇ ਆ, ਤੇ ਉਹ 24 ਘੰਟੇ ਚਲਾਉਂਦੀ ਸੀ ਤੇ ਖੁਰਾਕ ਇੰਪੋਰਟਡ ਬਾਹਰੋਂ ਮੰਗਵਾ ਰਹੀ ਸੀ, ਤੇ ਉਹ ਜਨਾਬ ਉਹਦੀਆਂ ਮੌਜਾਂ ਲੱਗੀਆਂ ਸਨ। ਤੇ ਉਹ ਜਨਾਬ ਉਹਨੇ ਆਉਣਾ ਕਰਨਾ ਬੀਬੀ ਨੇ ਘਰ, ਤੇ ਪਿਆਰ ਪਿਉਰ ਉਹਦੇ ਨਾਲ ਕਰਨਾ, ਤੇ ਉਹਨੇ ਵੀ ਅੱਗੋਂ ਫਿਰ ਰਿਸਪੌਂਸ ਦੇਣਾ, ਠੀਕ ਹੈ, ਕੋਈ ਪੁਛਲ ਮਾਰ ਕੇ। ਤੇ ਇੱਕ ਦਿਨ ਨਾ ਘਰ ਆਈ ਬੀਬੀ, ਤਾਂ ਕੁੱਤਾ ਨਾ ਬੀਬੀ ਨੂੰ ਕੋਈ ਲਿਫਟ ਨਾ ਕਰਾਏ, ਨੇੜੇ ਹੋਏ ਉਹਦੇ, ਪਰ ਉਹ ਕੁੱਤਾ ਲਿਫਟ ਨਾ ਕਰਾਏ। ਖੈਰ ਉਹ ਪਰੇਸ਼ਾਨ ਹੋ ਗਈ ਕਿ ਕੁੱਤਾ ਹੋਰੇ ਬਿਮਾਰ ਹੈ, ਇਹਨੂੰ ਕੀ ਮਸਲਾ ਹੈ। ਖੈਰ ਜਨਾਬ ਬੜਾ ਮਹਿੰਗਾ ਜਿਹਾ ਡਾਕਟਰ ਜਿਹੜਾ ਉਹਨੂੰ ਘਰ ਬੁਲਾਇਆ ਜਾਂਦਾ ਹੈ, ਤੇ ਘਰ ਅੱਛਾ ਡਾਕਟਰ ਸੀ ਕੋਈ ਜੱਟ ਟੈਪ, ਠੀਕ ਹੈ, ਸ਼ਹਿਬਾਜ਼ ਸਾਹਿਬ ਤਰ੍ਹਾਂ ਤੁਸੀਂ ਇੰਝ ਹੀ ਸਮਝ ਲਓ, ਠੀਕ ਹੈ ਜੀ। ਉਹ ਕੋਈ ਜੱਟ ਜਿਹਾ ਬੰਦਾ ਸੀ, ਜੱਟ ਬੂਟ। ਉਹ ਜਨਾਬ ਡਾਕਟਰ ਆਇਆ, ਡਾਕਟਰ ਨੇ ਆਖਿਆ ਕਿ ਬਈ ਉਹਨੇ ਸਾਰਾ ਚੈੱਕ ਸ਼ੈਕ ਕੁੱਤੇ ਨੂੰ ਕੀਤਾ, ਤੇ ਉਹਨੇ ਕਿਹਾ ਬੀਬੀ ਕੁੱਤਾ ਜਿਹੜਾ ਨਾ, ਇਹਨੂੰ ਮਸਲਾ ਜਿਹੜਾ ਹੈ ਨਾ, ਉਹ ਇੱਥੇ ਹੱਲ ਨਹੀਂ ਹੋਣਾ, ਕੁੱਤਾ ਮੈਨੂੰ ਨਾ ਦਿਹਾੜੇ 2-3 ਨਾ ਮੈਨੂੰ ਦਿਓ। ਅੱਛਾ ਠੀਕ ਹੈ, ਤੇ ਇਨਸ਼ਾਅੱਲਾ ਤਾਲਾ ਕੁੱਤਾ ਬਿਲਕੁਲ ਤੁਹਾਡਾ ਠੀਕ ਹੋ ਜਾਏਗਾ। ਹੁਣ ਉਹਨੂੰ ਕਿਉਂਕਿ ਬੀਬੀ ਨੂੰ ਕੁੱਤੇ ਨਾਲ ਮੁਹੱਬਤ ਸੀ, ਤੇ ਉਹਨੇ ਕਿਹਾ ਜੀ ਕੋਈ ਗੱਲ ਨਹੀਂ, ਤੂੰ ਕੁੱਤੇ ਨੂੰ ਨਾਲ ਲੈ ਜਾ, ਤੇ ਜੇ ਠੀਕ ਹੁੰਦਾ ਮੈਨੂੰ ਕਾਹਦਾ ਮਸਲਾ ਹੈ। ਸਹੀ।
ਉਹ ਜਨਾਬ ਉਹ ਲੈ ਜਾਂਦੇ ਆਪਣੇ ਡੇਰੇ ਤੋਂ ਕੁੱਤੇ ਨੂੰ। ਓਕੇ, ਅੱਛਾ, ਉਹ ਆਪਣੇ ਡੇਰੇ ਤੇ ਲੈ ਜਾਂਦਾ। ਮਾਲ ਡੰਗਰ ਬੱਝਾ ਹੁੰਦਾ, ਉਹਨੇ ਵੀ ਉੱਥੇ ਕੋਈ ਭੈੜੇ ਡੱਗ ਕਿਸਮ ਦੇ ਕੁੱਤੇ ਰੱਖੇ ਨੇ, ਹੁੰਦਾ ਇਹ ਕੁੱਤੇ ਨੂੰ ਜਰਾ ਨਾ ਇਹਦੇ ਵਿੱਚ ਛੱਡੋ। ਸਹੀ ਹੈ। ਉਹ 4 ਦਿਨ ਉਹ ਜਿਹੜੇ ਡੇਰੇ ਦੇ ਕੁੱਤੇ ਹੁੰਦੇ ਨੇ, ਕਦੀ ਰੋਟੀ ਉਹਨਾਂ ਨੂੰ ਪਾ ਛੜੀ, ਉਹ ਡੇਰੇ ਤੇ ਰੋਟੀ ਆਉਂਦੀ ਹੈ ਨਾ, ਉਹ ਜਿਹੜੀ ਕੋਈ ਬਚਦੀ ਉਹ ਇੱਕ ਕੁੱਤੇ ਨੂੰ ਪਾ ਛੱਡਦੇ ਨੇ। ਖੈਰ ਉਹਨਾਂ ਆਖਿਆ ਕਿ ਇਹਨੂੰ ਨਾ ਉਹ ਵੀ ਨਹੀਂ ਪਾਣੀ, ਇਹਨੂੰ ਕੋਈ 2 ਦਿਨ ਪੂਰਾ ਭੁੱਖਾ ਰੱਖ। ਅੱਛਾ, ਉਹਨੂੰ ਜਦੋਂ 2 ਦਿਨ ਪੂਰਾ ਭੁੱਖਾ ਰੱਖਿਆ ਨਾ, ਤੇ ਉਹ ਜਨਾਬ ਵੇਖੇ ਕਿ ਜਦੋਂ ਭੁੱਖ ਨਾਲ ਮਰਨ ਲੱਗਾ ਕਿ ਮੈਨੂੰ ਹੁਣ ਕੋਈ, ਮੈਂ ਉੱਥੇ ਮੌਜਾਂ ਕਰਨ ਡਿਆ 7 ਸਟਾਰ ਹੋਟਲਾਂ ਮੈਨੂੰ ਜਨਾਬ ਉੱਥੇ ਰੋਟੀ ਟੁੱਕਰ ਲੱਭਦਾ ਸੀ ਪਿਆ, ਮੌਜਾਂ ਲੱਗੀਆਂ ਨਾ, ਇੱਥੇ ਮੈਂ ਪਰਾਲੀ ਵਾਲੇ ਕਮਰੇ 'ਚ ਪਏ ਆਵਾਂ ਤੇ ਨਾ ਇੱਥੇ ਕੋਈ ਰਹਿਣ ਦਾ ਹਾਲ ਹੈ, ਗਰਮੀ ਨਾਲ ਮਰ ਚੱਲਣਾ, ਰੋਟੀ ਜਨਾਬ ਖਾਣ ਨੂੰ ਨਹੀਂ ਲੱਭਦੀ ਵੀ। ਜਦੋਂ ਮਰਨ ਦੇ ਨੇੜੇ ਆਪਣੇ ਆ ਨਾ, ਤੇ ਲੱਗ ਪਿਆ ਬੰਦਿਆਂ ਦੇ ਇਰਦ ਗਿਰਦ ਨਾ ਪੂਛਲਾਂ ਮਾਰਨ। ਸਹੀ, ਪੁੱਛਲਾ ਮਾਰਨ। ਉਹਨੇ ਨਾ ਡਾਕਟਰ ਨੇ ਮਾਲਕਾਂ ਨੂੰ ਫੋਨ ਕੀਤਾ ਕਿ ਬੀਬੀ ਆ ਜਾ, ਕੁੱਤਾ ਤੇਰਾ ਠੀਕ ਹੋ ਗਿਆ। ਠੀਕ ਹੈ। ਉਹ ਜਦੋਂ ਬੀਬੀ ਭੱਜੀ ਆਈ ਕਿ ਕੁੱਤਾ ਠੀਕ ਹੋ ਗਿਆ, ਜਾਂਦੀ ਉਹ ਵੇਖਦਾ ਨਾ ਕਿ ਮੇਰੀ ਮਾਲਕਨ ਆ ਗਈ ਹੈ, ਤੇ ਕੁੱਤਾ ਭੱਜ ਕੇ ਜਨਾਬ ਉਹਦੇ ਪੈਰਾਂ 'ਚ ਜਾ ਕੇ ਪੈਰਾਂ ਨੂੰ ਜੀਪ ਸ਼ੀਰ ਮਾਰਦਾ, ਪੁੱਛਲ ਨੂੰ ਮਾਰਨ ਲੱਗਦਾ, ਤੇ ਉਹ ਆਂਦੀ ਕੁੱਤਾ ਤੇ ਬਿਲਕੁਲ ਠੀਕ ਹੋ ਗਿਆ। ਤੇ ਉਹਨੇ ਆਖਿਆ, ਬੀਬੀ ਪੁੱਛਦੀ ਏ ਕਿ ਡਾਕਟਰ ਸਾਹਿਬ ਤੁਸੀਂ ਤੇ ਬੜੇ ਕਾਬਲ ਡਾਕਟਰ, ਜ਼ਬਰਦਸਤ, ਕੀ ਇਹਨੂੰ ਖਵਾਇਆ ਜੇ, ਕੀ ਇਹਦਾ ਇਲਾਜ ਕੀਤਾ ਜੇ? ਇਹ ਤੇ ਜਨਾਬ ਹੈ ਬਿਹਤਰੀਨ, ਜਨਾਬ ਮੈਨੂੰ ਉਂਝ ਹੀ ਪਿਆਰ ਕਰ ਰਿਹਾ ਔਰ ਜ਼ਬਰਦਸਤ ਹੋ ਗਿਆ, ਕੀ ਕੀਤਾ ਜੇ? ਉਹ ਫਿਰ ਡਾਕਟਰ ਸਾਹਿਬ ਜਿਹੜੇ ਨੇ ਉਹ ਬੀਬੀ ਨੂੰ ਦੱਸਦੇ ਨੇ ਕਿ ਬੀਬੀ ਇਹਨੂੰ ਕੋਈ ਬਿਮਾਰੀ ਨਹੀਂ, ਇਹਨੂੰ ਬਿਮਾਰੀ ਫਿੱਟ ਦੀ ਸੀ। ਉਹਨੇ ਕਿਹਾ ਬੀਬੀ ਪੜ੍ਹੀ ਲਿਖੀ ਸੀ ਨਾ, ਅੰਗਰੇਜ਼ੀ ਬੋਲਣ ਵਾਲੀ ਮੰਮੀ ਡੈਡੀ। ਉਹਨੇ ਕਿਹਾ ਫਿੱਟ ਕੀ ਹੁੰਦੀ ਹੈ? ਉਹਨੇ ਕਿਹਾ ਜਦੋਂ ਰੱਜ ਖਾਣ ਨੂੰ ਲੱਭ ਜੇ ਨਾ, ਤੇ ਫਿਰ ਨਾ ਫਿੱਟ ਲੱਗ ਜਾਂਦੀ ਹੈ ਬੰਦੇ ਨੂੰ, ਫਿਰ ਉਹ ਫਿੱਟ ਦੀ ਬਿਮਾਰੀ ਹੁੰਦੀ ਹੈ, ਫਿਰ ਬੰਦਾ ਨਖਰਿਆਂ 'ਚ ਜਾਣਾ ਸ਼ੁਰੂ ਹੋ ਜਾਂਦਾ, ਨਿਸ਼ੁਕਰਾ ਹੋ ਜਾਂਦਾ। ਤੇ ਉਹ ਨਾ ਇਸ ਲਈ ਇਹਨੂੰ ਹੋ ਗਈ ਸੀ ਨਿਸ਼ੁਕਰੀ। ਉਹ ਏਸੀ ਵਾਲੇ ਕਮਰੇ ਦੀ ਚੰਗਾ ਟੁੱਕਰ, ਇਹਨੇ ਕਿਹਾ ਸਵੇਰੇ ਉੱਠਣਾ ਤੇ ਨਾਸ਼ਤਾ ਟੇਬਲ ਤੇ ਲੱਗਾ ਹੁੰਦਾ, ਤੇ ਜਨਾਬ ਏਸੀ ਵਾਲਾ ਕਮਰਾ ਚੱਲ ਰਿਹਾ, ਆਪਣਾ ਲਿਬਾਸ ਵੀ ਸੋਹਣਾ ਲੱਭਦਾ। ਕੁੱਤਿਆਂ ਨੂੰ ਵੀ ਤੁਹਾਨੂੰ ਪਤਾ ਅੱਜ ਕੱਲ੍ਹ ਲਿਬਾਸ ਪਾਉਂਦੇ ਨੇ ਨਾ। ਅੱਛਾ, ਫਿੱਟ ਦੀ ਬਿਮਾਰੀ ਬੰਦਿਆਂ ਨੂੰ ਵੀ ਬੜੀ ਹੁੰਦੀ ਹੈ। ਮੈਂ ਉਧਰ ਉਹ ਵੀ ਤੁਹਾਨੂੰ ਦੱਸਣਾ ਗੱਲ, ਮੈਂ ਉਧਰ ਹੀ ਲਿਆਉਣੀ ਹੈ। ਠੀਕ ਹੈ ਜੀ। ਉਹ ਨਾ ਉਹ ਕਹਿੰਦੀ ਕਿ ਇਹਨੂੰ ਫਿੱਟ ਦੀ ਬਿਮਾਰੀ ਸੀ, ਇਹਨੂੰ 4 ਦਿਨ ਝਟਕਾ ਲਵਾਇਆ, ਇਹਨੂੰ ਭੁੱਖਿਆ ਰੱਖਿਆ, ਕੁੱਤਾ ਬਿਲਕੁਲ ਠੀਕ ਹੋ ਗਿਆ। ਅੱਛਾ ਜਨਾਬ, ਗੱਲ ਤੁਹਾਨੂੰ ਉਕਾਸ਼ਾ ਜੀ ਮੈਂ ਸਿਰਫ ਇਸ ਵਜ੍ਹਾ ਤੋਂ ਸੁਣਾ ਰਿਹਾ ਵਾਂ ਕਿ ਇਸੇ ਤਰ੍ਹਾਂ ਜਿਸ ਤਰ੍ਹਾਂ ਕੁੱਤੇ ਨੂੰ ਬਿਮਾਰੀ ਹੈ ਨਾ ਫਿੱਟ ਦੀ, ਸਾਡੇ ਇਰਦ ਗਿਰਦ ਬਹੁਤ ਸਾਰੇ ਲੋਕ ਇੰਝ ਦੇ ਹੁੰਦੇ ਨੇ ਜਿਨ੍ਹਾਂ ਬੰਦਿਆਂ ਨੂੰ ਵੀ ਫਿੱਟ ਦੀ ਬਿਮਾਰੀ ਹੁੰਦੀ। ਅੱਛਾ, ਮਾਂ ਪਿਓ ਨੇ ਮਿਹਨਤਾਂ ਕਰਕੇ ਮਜ਼ਦੂਰੀਆਂ ਕਮਾ ਕੇ ਕਿੰਜ ਕਮਾਇਆ ਹੁੰਦਾ ਹੈ, ਤੇ ਔਲਾਦ ਜੰਮਦੀ ਏ, ਏਸੀ ਵਾਲਾ ਕਮਰਾ ਹੁੰਦਾ ਹੈ, ਤੇ ਜਨਾਬ 5 ਸਟਾਰ ਹੋਟਲਾਂ 'ਚ ਖਾਣੇ ਖਾਂਦੇ ਨੇ, ਬ੍ਰਾਂਡਡ ਬੱਚੇ ਕੱਪੜੇ ਪਾਉਂਦੇ ਨੇ, ਤੇ ਜਨਾਬ ਮਾਵਾਂ ਪਈਆਂ ਤਲੀਆਂ ਕਹਿੰਦੇ ਬੇਟਾ ਇਹ ਖਾ ਲੈ, ਤੇ ਅੱਗੋਂ ਬੇਟਾ ਕਹਿੰਦਾ ਮੁਝੇ ਇਹ ਨਹੀਂ ਪਸੰਦ, ਧੀ ਆਂਦੀ ਹੈ ਮੈਨੂੰ ਇਹ ਨਹੀਂ ਪਸੰਦ। ਇਹ ਬਹੁਤ ਸਾਰੇ ਬੱਚੇ ਖਸੂਸਨ ਔਰ ਬਹੁਤ ਸਾਰੇ ਲੋਕ ਖਸੂਸਨ ਇਹ ਜਿਹੜੇ ਨਵੇਂ ਦੌਲਤੀ ਨੇ, ਜਿਨ੍ਹਾਂ ਨੂੰ ਨਵੀਂ ਦੌਲਤ ਲੱਭਦੀ ਨਾ, ਲੋਕਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਕਰ ਲਏ, ਕਿਸੇ ਦਾ ਗਰੀਬ ਦਾ ਹੱਕ ਮਾਰ ਲਿਆ, ਯਤੀਮਾਂ ਦੀ ਜਾਇਦਾਦ ਖਾ ਲਈ, ਤੇ ਜਦੋਂ 4 ਖੁੱਲੇ ਪੈਸੇ ਆਉਂਦੇ ਨਾ, ਫਿਰ ਇਹਨਾਂ ਨੂੰ ਫਿੱਟ ਦੀ ਬਿਮਾਰੀ ਚੜ੍ਹਦੀ ਹੈ, ਫਿਰ ਬੰਦੇ ਨੂੰ ਬੰਦਾ ਨਹੀਂ ਸਮਝਦੇ। ਇਸ ਤਰ੍ਹਾਂ ਹੀ ਜਿਸ ਤਰ੍ਹਾਂ ਜਿਹੜਾ ਤੁਹਾਨੂੰ ਦੱਸਿਆ ਬੱਚਿਆਂ ਨੂੰ ਜਾਂ ਬਹੁਤ ਸਾਰੇ ਨਵੇਂ ਦੌਲਤੀਆਂ ਨੂੰ ਫਿੱਟ ਦੀ ਜਿਹੜੀ ਬਿਮਾਰੀ ਹੁੰਦੀ ਹੈ ਨਾ, ਇਹਨਾਂ ਦੀ ਫਿੱਟ ਦੀ ਬਿਮਾਰੀ ਇਸ ਤਰ੍ਹਾਂ ਸਹੀ ਹੋਣੀ ਹੈ ਜਿੰਜ ਉਸ ਬੀਬੀ ਦੇ ਕੁੱਤੇ ਦੀ ਸਹੀ ਹੋਈ ਹੈ। ਇਹਨਾਂ ਦੀ ਉਂਝ ਠੀਕ ਨਹੀਂ ਹੋਣੀ, ਤੇ ਲਿਹਾਜ਼ਾ ਇਰਦ ਗਿਰਦ ਜਿੰਨੇ ਵੀ ਸਾਥੀ ਤੁਹਾਡੇ ਇਹਦੇ ਮੌਜੂਦ ਨੇ, ਇੱਕ ਕੁੱਤੇ ਦਾ ਹਰਬਾ ਇਹਨਾਂ ਦੇ ਇਜ਼ਮਾਓ, ਇਨਸ਼ਾਅੱਲਾ ਇਹ ਵੀ ਠੀਕ ਹੋ ਜਾਣ। ਠੀਕ ਹੋ ਗਿਆ। ਅੱਛਾ, ਤੁਹਾਡੇ ਉੱਚਾ ਬੋਲਣ ਤੋਂ ਨਾ ਮੈਨੂੰ ਇੱਕ ਚੀਜ਼ ਆਈ, ਮੈਂ ਪੁੱਛਾਂ ਕਿ ਜੱਟ ਸਾਰੇ ਹੀ ਇੰਜ ਉੱਚਾ ਬੋਲਦੇ ਕਿ ਸਿਰਫ ਤੁਸੀਂ ਬੋਲਦੇ ਹੋ? ਨਹੀਂ, ਜੱਟ ਸਾਰੇ ਤੇ ਉੱਚਾ ਨਹੀਂ ਬੋਲਦੇ। ਇਹਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਥੋੜਾ ਜਿਹਾ ਅੱਛਾ, ਜੱਟਾਂ ਦੀ ਕੋਈ ਖਸੂਸੀਅਤ ਦੱਸੋ 3-4। ਵੇਖੋ ਜੀ, ਗੱਲ ਇਹ ਤੁਸੀਂ ਇਹੀ ਪੁੱਛਣਾ ਚਾਹੁੰਦੇ ਖਸੂਸੀਅਤ, ਤੇ ਮੈਂ ਸਮਝਣਾ ਵਾ ਕਿ ਕੋਈ ਵੀ ਜੱਟ ਬੰਦਾ ਨਾ, ਸਭ ਤੋਂ ਪਹਿਲੀ ਗੱਲ ਮੈਂ ਸਮਝਣਾ ਗੈਰਤ ਤੇ ਦਲੇਰੀ ਦਾ ਦੂਸਰਾ ਨਾਂ ਜੱਟ ਹੈ। ਅੱਛਾ, ਲੇਕਿਨ ਇੱਥੇ ਮੈਂ ਇੱਕ ਚੀਜ਼ ਕਵਾਂਗੀ ਸ਼ਹਿਬਾਜ਼ ਭੈਣ, ਕਿ ਦੇਖੋ ਹਰ ਜ਼ਾਤ ਸਾਡੇ ਵਾਸਤੇ ਬਰਾਬਰ ਹੈ। ਇਨਸਾਨ ਬਾਅਦ ਚ ਕੋਈ ਫਿਤਰਤ ਉਹਦੀ ਜ਼ਰਾ ਬਦਲ ਜੇ ਹੋਰ ਗੱਲ ਹੈ, ਜ਼ਾਤਾਂ ਤੇ ਸਾਰੀਆਂ ਬਰਾਬਰ ਨੇ, ਬੰਦੇ ਸਾਰੇ ਬਰਾਬਰ ਨਹੀਂ ਹੁੰਦੇ। ਨਹੀਂ, ਦੇਖੋ ਗੱਲ ਸੁਣੋ, ਗੈਰਤ ਸਭ ਦੀ ਹੁੰਦੀ ਹੈ। ਨਹੀਂ, ਸਭ ਦੀ ਕਿੱਥੇ ਹੁੰਦੀ ਜੇ? ਕੀ ਕਰਦੇ ਹੋ? ਸਭ ਦੀ ਹੁੰਦੀ ਹੈ ਗੈਰਤ। ਗੈਰਤ ਬੰਦਿਆਂ 'ਚ ਹੁੰਦੀ ਹੈ, ਝੂਠਾਂ 'ਚ ਵੀ ਕਦੀ ਗੈਰਤ ਹੋਈ ਹੈ? ਝੂਠ ਕੌਣ ਹੁੰਦੇ ਨੇ? ਉਹੀ ਝੂਠ ਹੁੰਦੇ ਨੇ ਜਿਨ੍ਹਾਂ 'ਚ ਝੂਠਾਂ ਨਾਲ ਦੀਆਂ ਹਰਕਤਾਂ ਹੋਣ। ਕਬੀਲੇ ਸ਼ੁਰੂ ਤੋਂ ਇੱਕ ਵੰਡੇ ਕਿ ਕਬੀਲੇ ਤੁਹਾਡੀ ਪਹਿਚਾਣ ਲਈ ਬਣਾਏ ਗਏ। ਠੀਕ ਹੈ ਜੀ। ਗੱਲ ਇਹ ਵੀ ਬਹੁਤ ਸਾਰੇ ਕਬੀਲੇ ਇੰਜ ਦੇ ਨੇ
ਜਿਨ੍ਹਾਂ ਦੇ ਪੁਰਖਾਂ ਨੇ ਨਾ ਕੋਈ ਮਿਹਨਤਾਂ ਕੀਤੀਆਂ ਨੇ, ਕੋਈ ਇੱਜ਼ਤ ਪੱਤ ਨਾਲ ਟਾਈਮ ਗੁਜ਼ਾਰਿਆ ਹੈ, ਤੇ ਉਹਨਾਂ ਦੇ ਕਬੀਲੇ ਦਾ ਇੱਕ ਮਾਸ਼ਰੇ ਦੇ ਵਿੱਚ ਬਾਇਜ਼ਤ ਨਾਂ ਲਿਖਿਆ ਗਿਆ। ਜਿਨ੍ਹਾਂ ਦੇ ਵੱਡੇ ਵਡੇਰਿਆਂ ਨੇ ਉਹ ਚਵਲ ਬੂਣੇ ਨਾਲ ਟਾਈਮ ਗੁਜ਼ਾਰਿਆ ਤੇ ਅੱਜ ਉਹਨਾਂ ਕਬੀਲਿਆਂ ਦਾ ਜਦੋਂ ਨਾਂ ਹੁੰਦਾ ਤਾਂ ਲੋਕੀ ਕਹਿੰਦੇ ਛੱਡੋ ਪਰਾਂ, ਇਹ ਚਵਲ ਹੀ ਨੇ, ਇਹਨਾਂ ਦੇ ਮੱਥੇ ਨਹੀਂ ਲੱਗਣਾ। ਸਹੀ, ਯਾਨੀ ਕਿ ਜੱਟ ਜਿਹੜੇ ਨੇ ਗੈਰਤ ਤੇ ਦਲੇਰੀ ਤੇ ਗੁਜਰਾਂ ਦੀ ਜੇ ਗੱਲ ਕਰੀਏ, ਦੇਖੋ ਮੇਰੀ ਗੱਲ ਸੁਣੋ, ਮੈਂ ਬਹਾਦਰ ਬੰਦਿਆਂ ਨੂੰ, ਦਲੇਰਾਂ ਨੂੰ ਪਸੰਦ ਕਰਨਾ, ਠੀਕ ਹੈ, ਔਰ ਮੈਂ ਜ਼ਾਤੀ ਤੌਰ ਤੇ ਸਮਝਦਾ ਜਿਹੜਾ ਗੁਜਰ ਕਬੀਲਾ ਇੱਕ ਦਲੇਰ ਤੇ ਬਹਾਦਰ ਕਬੀਲਾ ਹੈ, ਔਰ ਮੈਂ ਸਮਝਦਾ ਬੱਬਰ ਸ਼ੇਰ ਕਬੀਲਾ ਹੈ, ਔਰ ਬਹੁਤ ਅੱਛੇ ਲੋਕ ਨੇ ਮੇਰੇ ਜਿੰਨੇ ਵੀ ਸੱਜਣ ਸਾਥੀ ਗੁਜਰ ਭਰਾ ਨੇ। ਮੈਂ ਯਕੀਨ ਕਰੋ ਬੁਜ਼ਦਿਲ ਬੰਦਾ ਸੋਨੇ ਵਰਗਾ ਵੀ ਹੋਏ ਮੈਨੂੰ ਨਹੀਂ ਪਸੰਦ। ਰਾਣਿਆਂ ਦੇ ਬਾਰੇ ਚ ਕੀ ਖਿਆਲ ਹੈ? ਰਾਣੇ ਬੇਸਿਕਲੀ ਦੇਖੋ ਖਾਨਦਾਨੀ ਲੋਕ ਨੇ, ਉਹ ਵੀ ਇੰਡੀਆ ਤੋਂ ਜ਼ਿਆਦਾ ਜਿਹੜੇ ਨੇ ਉਹ ਇੱਧਰ ਹਿਜਰਤ ਕਰਕੇ ਆਏ ਨੇ। ਜੱਟ ਤੇ ਇੱਥੋਂ ਦੇ ਲੋਕਲ ਨੇ ਸਾਰੇ, ਤੇ ਜ਼ਿਆਦਾ ਜਿਹੜੇ ਉਧਰੋਂ ਆਏ ਨੇ, ਅੱਛੇ ਲੋਕ ਨੇ, ਸ਼ਰੀਫ ਨੇ, ਮੈਂ ਸਮਝਦਾ ਖਾਨਦਾਨੀ ਲੋਕ ਨੇ। ਸਹੀ। ਸ਼ੇਖਾਂ ਦੇ ਬਾਰੇ ਚ ਸ਼ੇਖ ਵੇਖੋ ਜੀ, ਕਾਰੋਬਾਰੀ ਬਿਜ਼ਨਸਮੈਨ, ਕਾਰੋਬਾਰੀ ਖਤਮ ਹੈ। ਕਾਰੋਬਾਰ 'ਚ ਪਿਓ ਪੁੱਤਰ ਦਾ ਲਿਹਾਜ਼ ਨਹੀਂ ਕਰਦਾ ਤੇ ਪੁੱਤਰ ਪਿਓ ਦਾ ਲਿਹਾਜ਼ ਨਹੀਂ ਕਰਦਾ, ਕਾਰੋਬਾਰੀ ਕੌਮ ਹੈ। ਤੇ ਮੈਂ ਕਹਿੰਦਾ ਸ਼ਰੀਫ ਆਦਮੀ ਨੇ ਔਰ ਬਿਹਤਰੀਨ ਨੇ। ਲੋਹਾਰਾਂ ਦੇ ਬਾਰੇ? ਲੋਹਾਰ ਤਰ੍ਹਾਂ ਵੇਖੋ ਜੀ, ਸਿਆਣੇ ਨੇ। ਵੇਖੋ ਜੀ, ਇਹ ਬਿਲਡਿੰਗਸ ਬਣੀਆਂ ਨੇ, ਠੀਕ ਹੈ, ਔਰ ਜਿੰਨੇ ਵੀ ਟੈਕਨੀਕਲ ਕੰਮ ਨੇ, ਮੈਂ ਸਮਝਦਾ ਸਾਡਾ ਗੁਜਰਾਂਵਾਲਾ ਸ਼ਹਿਰ ਤੇ ਉਂਝ ਲੁਹਾਰਾ ਸ਼ਹਿਰ ਹੈ। ਜਿੰਨੇ ਵੀ ਕੋਈ ਵੀ, ਮੈਂ ਕਹਿੰਦਾ ਤੁਸੀਂ ਤੁਹਾਡੀ ਕੋਈ 50 ਲੱਖ ਦੀ ਚੀਜ਼ ਟੁੱਟ ਜੇ ਨਾ ਤੇ ਗੁਜਰਾਂਵਾਲੇ ਜਾਓ ਤੇ 5000 ਚੋਂ ਹੀ ਚੀਜ਼ ਬਣਵਾ ਦੇਗਾ ਕਾਪੀ ਕਰਕੇ, ਠੀਕ ਹੈ ਜੀ। ਇਸ ਤਰ੍ਹਾਂ ਦਾ ਸ਼ਹਿਰ ਹੈ, ਠੀਕ ਹੈ। ਹਾਂ ਬਿਲਕੁਲ। ਤੇ ਮੈਂ ਸਮਝਦਾ ਔਰ ਸਾਰੇ ਤਕਰੀਬਨ ਮੁਗਲ ਬਰਾਦਰੀ ਹੈ, ਲੋਹਾਰ ਤਰ੍ਹਾਂ ਬਰਾਦਰੀ ਹੈ, ਤੇ ਸ਼ਰੀਫ ਲੋਕ ਨੇ, ਕਾਰੋਬਾਰੀ ਨੇ, ਬੜੇ ਅੱਛੇ ਲੋਕ ਨੇ। ਅਰਾਈਆਂ ਬਾਰੇ ਕੀ ਖਿਆਲ ਹੈ? ਅਰਾਈ ਬਹੁਤ ਸਾਰੇ, ਦੇਖੋ ਮੈਂ ਸਮਝਦਾ ਵਾਂ ਕਿ ਸਭ ਤੋਂ ਪਹਿਲੀ ਗੱਲ ਹੈ, ਮੈਂ ਤੈਨੂੰ ਇੱਕ ਗੱਲ ਪਹਿਲਾਂ ਕਲੀਅਰ ਕਰਨਾ, ਫਿਰ ਤੈਨੂੰ ਮੈਂ ਆਪਣੇ ਅਰਾਈ ਭਰਾਵਾਂ ਦੇ ਮੁਤਲਕ ਦੱਸਾਂ। ਮੈਂ ਹਰ ਕਬੀਲਾ ਆਪਣਾ ਕਾਵਾਂ ਤੇ ਚਿੜੀਆਂ ਨੂੰ ਵੀ ਪਿਆਰਾ ਹੁੰਦਾ, ਉਸ ਤਰ੍ਹਾਂ ਹੀ ਮੈਨੂੰ ਆਪਣਾ ਕਬੀਲਾ ਪਿਆਰਾ ਹੈ, ਔਰ ਮੈਂ ਹਮੇਸ਼ਾ ਆਪਣੇ ਕਬੀਲੇ ਦੀ ਗੱਲ ਕੀਤੀ ਹੈ, ਔਰ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਉਹਨੂੰ ਔਰ ਉਹਦੇ ਮੁਤਾਬਕ ਜ਼ਿੰਦਗੀ ਗੁਜ਼ਾਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਕੋਈ ਵੀ ਇਨਸਾਨ ਪਹਿਲੇ ਨੰਬਰ ਤੇ ਇਹ ਗੱਲ ਜ਼ਿਹਨ 'ਚ ਰੱਖੋ ਤੁਸੀਂ ਕਿ ਕਬੀਲੇ ਆਪਣੀ ਜਗ੍ਹਾ ਨੇ, ਬਰਾਦਰੀਆਂ ਆਪਣੀਆਂ ਜਗ੍ਹਾ ਨੇ, ਲੇਕਿਨ ਅਸਲ ਗੱਲ ਹੈ ਬੰਦੇ ਦਾ ਅਖਲਾਕ ਔਰ ਬੰਦੇ ਦਾ ਕਿਰਦਾਰ। ਯਾਨੀ ਰਾਈਆਂ ਦਾ ਅਖਲਾਕ ਨਹੀਂ ਚੰਗਾ? ਨਾ, ਇਹ ਨਹੀਂ ਗੱਲ ਕਹਿ ਰਿਹਾ ਮੈਂ। ਅੱਛਾ ਨਹੀਂ, ਮੈਂ ਉਧਰ ਬਾਅਦ ਹੀ ਆਵਾਂਗਾ, ਠੀਕ ਹੈ ਜੀ, ਉਧਰ ਮੈਂ ਬਾਅਦ ਹੀ ਆਵਾਂਗਾ। ਕਿਸੇ ਵੀ ਕਬੀਲੇ ਦਾ ਕੋਈ ਬੰਦਾ, ਅਗਰ ਮੈਂ ਕਹਿੰਦਾ ਜੱਟ ਹੀ ਬੰਦਾ, ਮੈਂ ਆਪਣੇ ਅਗਰ ਉਹਦੇ 'ਚ ਕੋਈ ਚਵਲ ਹੈ ਤੇ ਝੂਠ ਹੈ, ਲੋਕਾਂ ਦਾ ਹੱਕ ਮਾਰ ਰਿਹਾ ਹੈ, ਜ਼ਮੀਨਾਂ ਦੇ ਕਬਜ਼ਾ ਕਰ ਰਿਹਾ ਹੈ, ਤੇ ਉਹਦਾ ਮੈਂ ਕਹਿੰਦਾ ਉਹਨੂੰ ਜੱਟ ਖਵਾਉਂਦਾ ਕਿ ਉਹਨੂੰ ਤੇ ਬੰਦਾ ਖਵਾਉਂਦਾ ਹੱਕ ਨਹੀਂ। ਔਰ ਜੱਟਾਂ ਦੇ ਮੱਥੇ ਦੇ ਉੱਤੇ ਇੱਕ ਜਿਹੜਾ ਨਾ, ਉਹ ਜਿਹੜਾ ਨਾ ਕਲੰਕ ਦਾ ਟੀਕਾ ਬੰਦਾ ਹੈ, ਸਹੀ ਹੈ, ਠੀਕ ਹੈ। ਇਸੇ ਤਰ੍ਹਾਂ ਹੀ ਮੈਂ ਸਮਝਣਾ ਅਗਰ ਅਰਾਈ ਜਿਹੜੀ ਸਾਡੀ ਬਰਾਦਰੀ ਹੈ, ਮੇਰੇ ਬਹੁਤ ਸਾਰੇ ਸ਼ਹਿਰ ਦੇ ਵਿੱਚ ਮੇਰੇ ਸੱਜਣ ਸਾਥੀ ਭਰਾ ਅਰਾਈ ਬਰਾਦਰੀ ਨਾਲ ਉਹਨਾਂ ਦਾ ਤਲਕ ਹੈ, ਔਰ ਯਕੀਨ ਕਰੋ ਅਗਰ ਕੋਈ ਉਹਨਾਂ ਦੇ ਅਰਾਈ ਬਰਾਦਰੀ ਦੇ ਵਿੱਚ ਕੋਈ ਅੱਛਾ ਇਨਸਾਨ ਹੈ, ਕੋਈ ਬਾਖਲਾਕ ਹੈ, ਬਾ ਕਿਰਦਾਰ ਹੈ, ਤੇ ਮੈਂ ਸਮਝਣਾ ਵਾ ਉਹ ਜ਼ਬਰਦਸਤ ਹੈ। ਤੇ ਸਾਡੇ ਬਹੁਤ ਸਾਰੇ ਅੱਛੇ ਲੋਕ ਨੇ ਜਿਹੜੇ ਅਰਾਈ ਬਰਾਦਰੀ ਦੇ ਨੇ, ਔਰ ਅੱਛਾ ਮੇਰਾ ਉਹਨਾਂ ਨਾਲ ਅੱਛਾ ਵਰਤੋਂ। ਤੇ ਬੱਟਾਂ ਦੇ ਬਾਰੇ ਚ ਕੀ ਖਿਆਲ ਨੇ? ਬੱਟ ਉਹ ਕਹਿੰਦੇ ਨੇ ਨਾ, ਜੇ ਪਤਾ ਨਹੀਂ ਕੋਈ ਹੱਡੀ ਜ਼ਿਆਦਾ ਹੁੰਦੀ ਹੈ, ਤੇ ਬੱਟ ਸਾਡਾ ਗੁਜਰਾਤ ਸ਼ਹਿਰ ਦੇ ਮਾਸ਼ਾਅੱਲਾ ਬੱਟ ਬਰਾਦਰੀ ਨਾਲ ਭਰਿਆ ਹੈ। ਬੜੇ ਸੱਜਣ ਸਾਥੀ ਭਰਾ ਨੇ ਬੱਟ ਬਰਾਦਰੀ ਦੇ ਵੀ, ਤੇ ਅੱਛੇ ਲੋਕ ਨੇ, ਠੀਕ ਹੈ, ਤੇ ਲੜ ਪੈਂਦੇ ਨੇ ਫੋਟੋ ਫਾਟੀ, ਠੀਕ ਹੈ। ਕਿਹੜੀ ਬਰਾਦਰੀ ਨਾਲ ਤਜਰਬੇ ਚੰਗੇ ਨਹੀਂ ਰਹੇ? ਨਹੀਂ, ਤਜਰਬੇ ਵੇਖੋ, ਦੇਖੋ ਜੀ, ਮੈਂ ਆਪਣੀ ਜ਼ਿੰਦਗੀ ਤੇ ਤੁਹਾਨੂੰ ਦੱਸਣਾ, ਮੈਂ ਉਹ ਇਨਸਾਨ ਆ ਕਿ ਜਿਹੜਾ ਬੰਦਾ ਮੈਨੂੰ ਵਾਰਾ ਨਾ ਖਾਂਦਾ ਹੋਵੇ, ਮੈਂ ਉਹਦੇ ਤੋਂ 2 ਕਦਮ ਪਿੱਛੇ ਹੋ ਜਾਣਾ, ਸਹੀ, ਔਰ ਉਹਨੂੰ ਮੈਂ ਫੀਲ ਵੀ ਕਰਾ ਦੇਣਾ ਕਿ ਮੈਂ ਤੇਰੇ ਤੋਂ ਪਿੱਛੇ ਹਾਂ। ਲਿਹਾਜ਼ਾ ਉਹ ਮੇਰੇ ਭਾਵੇਂ ਕੋਈ ਜੱਟ ਬਰਾਦਰੀ ਹੋਵੇ, ਬੱਟ ਹੋਵੇ, ਕੋਈ ਬਰਾਦਰੀ ਦਾ ਵੀ ਬੰਦਾ, ਕਿਸੇ ਦਾ ਵੀ ਕੋਈ, ਅਗਰ ਐਜ਼ ਏ ਸ਼ਖਸੀਅਤ ਮੈਨੂੰ ਪਸੰਦ ਨਹੀਂ ਤੇ ਮੇਰਾ ਉਹਦੇ ਨਾਲ ਤਲਕ ਨਹੀਂ, ਔਰ ਉਹਨੂੰ ਪਤਾ ਹੈ ਕਿ ਸ਼ਬਾਜ਼ ਚੀਮੇ ਦਾ ਮੇਰਾ। ਤੁਸੀਂ ਸਾਰੀਆਂ ਬਰਾਦਰੀਆਂ 'ਚ ਬੜਾ ਸੋਹਣਾ ਇਨਸਾਫ ਕੀਤਾ, ਲੇਕਿਨ ਮੇਰੇ ਜ਼ਿਹਨ 'ਚ ਤੁਹਾਡੀ ਇੱਕ ਕਹਾਣੀ ਆ ਗਈ ਕਿ ਜਿੱਥੇ ਇਨਸਾਫ ਨਹੀਂ ਹੁੰਦਾ ਉੱਥੇ ਬਰਬਾਦੀ ਹੋ ਜਾਂਦੀ ਹੈ। ਉਹ ਕਹਾਣੀ ਕੀ ਹੈ? ਜੀ ਬਿਲਕੁਲ, ਇਹ ਗੱਲ ਹੈ ਵੀ ਹਕੀਕਤ ਹੈ, ਠੀਕ ਹੈ ਜੀ, ਕਿ ਜਿੱਥੇ ਇਨਸਾਫ ਨਹੀਂ ਹੁੰਦਾ, ਇਹ ਸਾਡੇ ਮਾਸ਼ਰਾ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜਾ ਵਿਗਾੜ ਹੈ, ਜਿਹੜਾ ਅਸੀਂ ਪਿਛਾਂ ਦੀ ਤਰਫ ਆ ਰਹੇ ਹਾਂ, ਦੁਨੀਆ ਅਗਾਂਹ ਦੀ ਤਰਫ ਜਾ ਰਹੀ ਹੈ, ਔਰ ਅਸੀਂ ਸਾਲਾਨਾ ਕਰਜ਼ਿਆਂ ਦੇ ਵਿੱਚ ਡੁੱਬ ਰਹੇ ਹਾਂ ਨਾ, ਉਹਦੀ ਵਜ੍ਹਾ ਵੀ ਇਹੀ ਹੈ ਕਿ ਇਨਸਾਫ ਨਹੀਂ ਹੋ ਰਿਹਾ। ਅਦਾਲਤਾਂ, ਥਾਣੇ ਕਚਹਿਰੀਆਂ ਮਾੜੇ ਬੰਦੇ ਆਸ ਰਹਿ ਗਏ ਨੇ, ਤਗੜੇ ਮੁਲਕ ਨੂੰ ਲੁੱਟ ਕੇ ਤੇ 10-10 ਕਰੋੜ ਦੀ ਗੱਡੀ 'ਚ ਨੇ, ਇਸ ਤੇ ਮਹੱਲਾਤ 'ਚ ਰਹਿ ਰਹੇ ਨੇ, ਤੇ ਗਰੀਬ ਰੋਟੀ ਲਈ 10 ਰੁਪਏ ਦੀ ਕੋਈ ਦਾਲ ਆ ਲਵੇ ਤਾਂ ਉਹਦੀ 6 ਮਹੀਨੇ ਜਾਨ ਨਹੀਂ ਛੁੱਟਦੀ। ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਨਸਾਫ, ਉਧਰ ਮੈਂ ਹੁੰਨਾ ਵਾ ਕਿ ਇੱਕ ਨਾ ਮੁਸਾਫਰ ਸੀ ਕੋਈ,
ਤੇ ਉਹ ਜਾਂਦਾ ਸੀ ਪਿਆ ਕਿਧਰੇ ਆਪਣੀ ਮੰਜ਼ਿਲ ਵੱਲ ਤੇ ਉਹਨੂੰ ਨਾ ਹਨੇਰਾ ਪੈ ਗਿਆ ਰਾਤ ਦੇ ਪੁਰਾਣੇ ਵੇਲਿਆਂ ਦੀਆਂ ਗੱਲਾਂ ਨੇ ਹਨੇਰਾ ਪੈ ਗਿਆ ਤੇ ਉਹ ਇੱਕ ਪਿੰਡ ਦੇ ਵਿੱਚੋਂ ਲੰਘਣ ਲੱਗਾ ਤੇ ਉਹਨੇ ਕਿਹਾ ਯਾਰ ਹਨੇਰਾ ਪੈ ਗਿਆ ਤੇ ਰਾਤ ਜਿਹੜੀ ਹੈ ਉਹ ਇੱਥੇ ਹੀ ਕੱਢ ਲੈਂਦੇ ਸਹੀ ਹੈ। ਖੈਰ ਉਹਨੇ ਪਿੰਡ ਦੇ ਲੋਕਾਂ ਕੋਲੋਂ ਪੁੱਛਿਆ ਕਿ ਬਈ ਕਈਆਂ ਨੂੰ ਮਿਲਿਆ ਕਿ ਯਾਰ ਮੁਸਾਫਰ ਆ ਤੇ ਰਾਤ ਰੱਖ ਲਵੋ ਤੇ ਸਵੇਰੇ ਟੁਰ ਜਾਗਾ। ਉਹ ਕਿਸੇ ਨੇ ਨਾ ਉਹਨੂੰ ਨਾ ਕੋਈ ਲਿਫਟ ਨਹੀਂ ਕਰਾਈ। ਅੱਛਾ। ਉਹ ਫਿਰ ਇੱਕ ਬੰਦੇ ਨੇ ਉਹਨਾਂ ਨੂੰ ਦੱਸਿਆ ਕਿ ਯਾਰ ਫਲਾਣਾ ਬੰਦਾ ਹੈ ਉਹਦੀ ਫਲਾਣੀ ਹਵੇਲੀ ਹੈ ਉੱਥੇ ਜਾ ਤੇ ਉਹ ਨਾ ਤੈਨੂੰ ਰਾਤ ਰੱਖ ਲੈ। ਠੀਕ ਹੈ। ਉਹ ਉਹਦੇ ਕੋਲ ਜਾਂਦਾ ਤੇ ਉਹਨੂੰ ਜਾ ਕੇ ਦੱਸਦਾ ਕਿ ਬਈ ਮੈਂ ਮੁਸਾਫਰ ਹਾਂ ਤੇ ਰਾਤ ਕੱਢਣੀ ਹੈ ਤੇ ਸਵੇਰੇ ਟੁਰ ਜਾਗਾ ਉੱਠ ਕੇ ਤੇ ਮੈਨੂੰ ਰਾਤ ਰੱਖ। ਉਹਨੂੰ ਆਂਦਾ ਕਿ ਯਾਰ ਕੋਈ ਗੱਲ ਨਹੀਂ ਤੂੰ ਪ੍ਰਾਹੁਣੇ ਆ ਜਾ ਮੇਰਾ ਭਰਾ। ਘੋੜੀ ਛੋੜੀ ਪੁਰਾਣੇ ਵਕਤ ਦੀ ਗੱਲ ਹੈ। ਘੋੜੀ ਛੋੜੀ ਉਹਨੇ ਬੰਨੀ ਪੱਠਾ ਡੱਥਾ ਪਹਿਲਾਂ ਘੋੜੀ ਨੂੰ ਪਾਇਆ ਫੇਰ ਉਹਨੂੰ ਚੰਗਾ ਮੰਜੀ ਬਿਸਤਰਾ ਕਰਕੇ ਦਿੱਤਾ ਤੇ ਰੋਟੀ ਟੁੱਕਰ ਵੀ ਉਹਨੂੰ ਚੰਗਾ ਖਵਾਇਆ। ਉਹ ਜਦੋਂ ਝਟਕੂ ਲੰਘਿਆ ਨਾ ਤਾਂ ਜਿਹੜਾ ਮੁਸਾਫਰ ਸੀ ਨਾ ਉਸ ਬੰਦੇ ਨੂੰ ਪੁੱਛਦਾ ਹੈ ਯਾਰ ਮੈਂ ਤੇਰੇ ਕੋਲ ਨਾ ਇੱਕ ਗੱਲ ਪੁੱਛਣੀ ਉਹਦਾ ਮੈਨੂੰ ਜਵਾਬ ਦੇ। ਉਹਦਾ ਪੁੱਛ ਤਾਂ ਯਾਰ ਮੈਂ ਤੁਹਾਡੇ ਇਸ ਪਿੰਡ 'ਚ ਆਇਆ ਪਿੰਡ ਬੜਾ ਖਸਤਾ ਹਾਲ ਹੈ ਪਿੰਡ ਦੇ ਹਾਲਾਤ ਬੜੇ ਬੁਰੇ ਜਿਹੇ ਨੇ ਬੰਦੇ ਵੀ ਆਏ ਖੁਸ਼ ਨੇ ਵਜ੍ਹਾ ਕੀ ਹੈ। ਉਹ ਬੰਦਾ ਉਹਨਾਂ ਨੂੰ ਆਂਦਾ ਹੈ ਕਿ ਹੁਣ ਤੂੰ ਸੌਂ ਜਾ ਤੇ ਸਵੇਰੇ ਦੇ ਨੂੰ ਇਹਦਾ ਮੈਂ ਜਵਾਬ ਦਿਆਂ। ਠੀਕ ਹੋ ਗਿਆ। ਉਹ ਆਂਦਾ ਠੀਕ ਹੈ ਜੀ। ਸਵੇਰੇ ਸੌਂ ਜਾਂਦਾ ਸਵੇਰੇ ਉੱਠਦਾ ਤੇ ਉਹ ਨਾ ਵੇਂਦਾ ਘੋੜੀ ਸੀ ਉਹਦੀ ਸੂਣ ਵਾਲੀ। ਅੱਛਾ। ਤੇ ਰਾਤ ਨੂੰ ਘੋੜੀ ਸੂ ਪੈਂਦੀ ਹੈ। ਓਕੇ। ਉਹ ਬਛੇਰਾ ਦਿੰਦੀ ਹੈ ਬੱਚਾ ਤੇ ਉਹ ਨਾ ਉਹ ਵੇਖਦਾ ਨੇੜੇ ਜਾਂਦਾ ਕਿ ਘੋੜੀ ਮੇਰੀ ਸੂ ਪਈ ਹੈ। ਅੱਛਾ। ਤੇ ਉਨੀ ਦੇਰ ਨੂੰ ਜਦੋਂ ਕੋਈ ਰਾਤ ਰਿਹਾ ਹੁੰਦਾ ਨਾ ਉਹ ਵੀ ਆ ਜਾਂਦਾ ਤੇ ਉਹਨੂੰ ਦੱਸਦਾ ਵੀ ਘੋੜੀ ਮੇਰੀ ਸੂਣ ਵਾਲੀ ਸੀ ਤੇ ਘੋੜੀ ਸੂ ਪਈ ਹੈ ਤੇ ਇਹ ਉਹਦਾ ਬੱਚਾ ਹੈ। ਤੇ ਉਹ ਨਾ ਜਿਹਦੇ ਡੇਰੇ ਤੇ ਠਹਿਰਿਆ ਸੀ ਨਾ ਉਹ ਆਂਦਾ ਕੋਈ ਗੱਲ ਕਰਨ ਵਾਲੀ ਕਰ ਘੋੜੀ ਤੇਰੀ ਸੂ ਪਈ ਹੈ। ਅੱਛਾ। ਉਹ ਮੇਰੀ ਗਾਂ ਸੂਣ ਵਾਲੀ ਸੀ ਉਹ ਇਹ ਗਾਂ ਦਾ ਬੱਚਾ ਇਹ ਮੇਰਾ ਹੈ ਤੂੰ ਕਾਹਦੀ ਮੱਲ ਮਾਰਦਾ ਫਿਰ। ਅੱਛਾ। ਲਿਹਾਜ਼ਾ ਇਹ ਮੇਰੀ ਗਾਂ ਦਾ ਬੱਚਾ ਇਹ ਤੇਰੀ ਘੋੜੀ ਦਾ ਬੱਚਾ ਨਹੀਂ। ਉਹ ਆਂਦਾ ਕੋਈ ਗੱਲ ਕਰਨ ਵਾਲੀ ਕਰ ਇਹਦੀ ਸ਼ਕਲਾਂ ਹੀ ਨਹੀਂ ਰਲਦੀਆਂ ਨਾ ਸ਼ਕਲਾਂ ਨੂੰ ਛੱਡ ਤੂੰ ਇਹ ਮੇਰੀ ਗਾਂ ਦਾ ਬੱਚਾ। ਅੱਛਾ। ਉਹ ਆਂਦਾ ਅੱਛਾ। ਉਹ ਆਂਦਾ ਜਿਹਦਾ ਡੇਰਾ ਸੀ ਉਹ ਆਂਦਾ ਚੱਲ ਤੈਨੂੰ ਨਹੀਂ ਨਾ ਯਕੀਨ ਤੇ ਪਿੰਡ ਦਾ ਚੌਰ ਹੀ ਹੈ ਕੋਈ ਝੂਠਾ ਜਿਹਾ ਚੌਰ ਹੈ ਜਾਂ 2 ਨੰਬਰ ਟਾਈਪ ਚੌਰ ਹੀ ਹੁੰਦੇ ਨੇ ਠੀਕ ਹੈ। ਤੇ ਉਹ ਜਨਾਬ ਆਂਦੇ ਨੇ ਚੌਧਰੀ ਸਾਹਿਬ ਕੋ ਜਾਂਦੇ ਆ ਪਿੰਡ ਦੇ ਚੌਰੀ ਕੋ ਜਾਂਦੇ ਆ ਉਹਦੇ ਕੋਲ ਫੈਸਲਾ ਕਰਾ ਲੈਨੇ ਤੋ ਘੋੜੀ ਵਾਲੇ ਆਂਦਾ ਬਿਲਕੁਲ ਸਹੀ ਹੈ ਇਹਦੇ ਚ ਕਿਹੜੀ ਗੱਲ ਹੈ ਚੱਲ ਚੌਰੀ ਕੋ ਜਾਂਦੇ ਉਹ ਦੋਵੇਂ ਚੌਰੀ ਕੋ ਟੁਰ ਜਾਂਦੇ ਨੇ। ਘੋੜੀ ਵਾਲਾ ਨਾ ਜਾ ਕੇ ਉਹਨੂੰ ਸਾਰੀ ਸਟੋਰੀ ਸੁਣਾਉਂਦਾ ਹੈ ਕਿ ਜਨਾਬ ਮੇਰੀ ਘੋੜੀ ਸੀ ਤੇ ਮੇਰਾ ਹੀ ਬੱਚਾ ਹੈ ਤੇ ਹੁਣ ਦੱਸੋ ਕੀ ਕਰਨਾ ਹੁਣ ਬਈ ਹੁਣ ਕੀ ਕਰਨਾ। ਠੀਕ ਹੈ। ਤੇ ਉਹ ਗਾਂ ਵਾਲਾ ਜਿਹੜਾ ਉਹ ਆਪਣੀ ਸੁਣਾਉਂਦਾ ਹੈ ਕਿ ਨਾ ਭਾਈ ਜੀ ਇਹ ਮੇਰੀ ਗਾਂ ਦਾ ਬੱਚਾ ਹੈ ਇਹ ਐਵੇਂ ਝੂਠ ਮਾਰਦਾ ਪਿਆ ਕਿ ਇਹਨੂੰ ਮੈਂ ਰਾਤ ਰੱਖਿਆ ਉਤੋਂ ਮੇਰੀ ਗਾਂ ਦਾ ਬੱਚਾ ਲੈ ਚੱਲਿਆ। ਉਹ ਜਿਹੜਾ ਚੌਰ ਸੀ ਨਾ ਕਿਉਂਕਿ ਉਹ ਚਿੱਕੜ ਚੌਰ ਸੀ ਨਾ 2 ਨੰਬਰ ਨਸਲੀ ਬੰਦਾ ਨਹੀਂ ਸੀ ਕੋਈ ਤੇ ਉਹ ਉਹਨੂੰ ਸੋਚਦਾ ਆਪਣੇ ਦਿਮਾਗ 'ਚ ਕਿ ਯਾਰ ਜਿਹੜਾ ਪਿੰਡ ਦਾ ਬੰਦਾ ਹੈ ਇਹਦੇ ਨਾਲ ਤੇ ਮੇਰਾ ਸਾਰਾ ਸਾਲ ਵਾਹ ਰਹਿਣਾ ਆ ਇਹਦੇ ਨੇ ਮੱਥੇ ਲੱਗਣਾ ਤੇ ਇਹ ਜਿਹੜਾ ਘੋੜੀ ਵਾਲਾ ਮੁਸਾਫਰ ਇਹਨੇ ਟੁਰ ਜਾਣਾ ਇਹਨੇ ਕਿਹੜਾ ਮੱਥੇ ਲੱਗਣਾ ਤੇ ਮੈਂ ਆਪਣੇ ਪਿੰਡ ਦੇ ਜੀ ਨੂੰ ਰਾਜੀ ਕਰਨਾ। ਠੀਕ ਹੈ। ਉਹਨੇ ਜਨਾਬ ਉਸੇ ਟਾਈਮ ਜਿਹੜਾ ਫੈਸਲਾ ਕੀਤਾ ਉਹਨੇ ਕਿਹਾ ਬਈ ਗੱਲ ਹੈ ਵੇ ਕਿ ਇਹ ਗਾਂ ਦਾ ਬੱਚਾ ਹੈ। ਅੱਛਾ। ਤੇ ਇਹ ਇਹਦੀ ਗਾਂ ਦਾ ਤੇ ਲਿਹਾਜ਼ਾ ਜਿਹੜਾ ਤੂੰ ਘੋੜੀ ਦਾ ਦਾਵਾ ਕਰ ਰਿਹਾ ਨਾ ਕਿ ਤੇਰੇ ਬੱਚਾ ਤੇਰਾ ਕੋਈ ਨਹੀਂ ਤੇ ਮੇਰਾ ਭਜਾ ਇਹਨੇ ਤੈਨੂੰ ਰਾਤ ਰੱਖਿਆ ਤੇ ਜਾ ਆਪਣੀ ਮੰਜ਼ਿਲ ਦੀ ਤਰਫ ਤੇ ਐਵੇਂ ਉਹਦਾ ਜਿਹੜਾ ਗਾਂ ਦਾ ਬੱਚਾ ਉਹਦੀ ਮੱਲ ਨਾ ਮਾਰ। ਖੈਰ ਹੁਣ ਮਜਬੂਰ ਹੋ ਜਾਂਦਾ ਹੁੰਦਾ ਜੀ ਹੁਣ ਫੈਸਲਾ ਹੋ ਗਿਆ ਕੀ ਕਰਾਂ। ਖੈਰ ਬਾਹਰ ਨਿਕਲ ਕੇ ਟੁਰ ਪੈਂਦਾ ਘੋੜੀ ਤੇ ਬਹਿੰਦਾ ਘੋੜੀ ਨੂੰ ਟੋਰਦਾ ਜੋ ਘੋੜੀ ਥੋੜੀ ਜਗ੍ਹਾ ਜਾਂਦੀ ਹੈ ਨਾ ਤੇ ਉਹ ਨਾ ਜਿਹਦੇ ਡੇਰੇ ਤੇ ਠਹਿਰਿਆ ਹੁੰਦਾ ਨਾ ਉਹ ਪਿੱਛੋਂ ਆਵਾਜ਼ ਮਾਰਦਾ। ਅੱਛਾ। ਆਂਦਾ ਮੁਸਾਫਰਾ ਗੱਲ ਸੁਣ ਜਾਈ ਮੇਰੀ। ਉਹ ਉਤਰਦਾ ਥੱਲੇ ਉਹਦੀ ਗੱਲ ਸੁਣਦਾ ਉਹਦਾ ਗੱਲ ਮੇਰੀ ਸੁਣ ਇਹ ਜਿਹੜਾ ਬੱਚਾ ਹੈ ਨਾ ਇਹ ਤੇਰੀ ਘੋੜੀ ਦਾ ਹੀ ਹੈ। ਠੀਕ ਹੈ। ਇਹ ਤੇਰੀ ਘੋੜੀ ਦਾ ਹੀ ਹੈ ਤੇ ਮੈਂ ਸਿਰਫ ਔਰ ਸਿਰਫ ਜਿਹੜਾ ਤੂੰ ਮੈਨੂੰ ਰਾਤੀ ਸਵਾਲ ਪੁੱਛਿਆ ਸੀ ਨਾ ਮੈਂ ਉਹਦਾ ਤੈਨੂੰ ਜਵਾਬ ਦੇਣਾ ਚਾਹੁੰਦਾ ਸਾਂ। ਇਹ ਬੱਚਾ ਤੇਰੀ ਘੋੜੀ ਦਾ ਹੀ ਹੈ ਇਹ ਮੇਰਾ ਨਹੀਂ ਤੇ ਅੱਲਾ ਬੱਚਾ ਤੂੰ ਆਪਣਾ ਲੈ ਜਾ। ਮੈਂ ਸਿਰਫ ਤੈਨੂੰ ਇਹ ਜਵਾਬ ਦੇਣਾ ਚਾਹੁੰਦਾ ਸਾਂ ਜਿਹੜਾ ਤੂੰ ਇਹ ਕਿਹਾ ਸੀ ਨਾ ਕਿ ਵੀ ਪਿੰਡ ਦਾ ਖਸਤਾ ਹਾਲ ਹੈ ਬੁਰੇ ਹਾਲਾਤ ਨੇ ਤੇ ਜਿਹੜਾ ਇੰਜ ਖੰਡਰਾਤ ਪਿੰਡ ਦੀ ਸ਼ਕਲ ਇਖਤਿਆਰ ਕਰ ਗਿਆ ਤੇ ਉਹ ਸਿਰਫ ਇਸ ਵਜ੍ਹਾ ਤੋਂ ਕਰ ਗਿਆ ਕਿ ਇਸ ਪਿੰਡ ਦੇ ਵਿੱਚ ਇਨਸਾਫ ਨਹੀਂ। ਜਿਸ ਮੁਲਕ ਵਿੱਚ ਜਿਸ ਸੂਬੇ 'ਚ ਜਿਸ ਪਿੰਡ 'ਚ ਇਨਸਾਫ ਨਹੀਂ ਹੁੰਦਾ ਉੱਥੇ ਖੰਡਰਾਤ ਹੀ ਹੁੰਦੇ ਨੇ ਲੋਕਾਂ ਦੇ ਬੁਰੇ ਹਾਲਾਤ ਹੀ ਹੁੰਦੇ ਨੇ। ਇਸ ਲਈ ਜਿਹੜਾ ਨਾ ਤੈਨੂੰ ਮੈਂ ਜਵਾਬ ਦੇਣਾ ਚਾਹ ਰਿਹਾ ਸਾਂ ਔਰ ਉਹਦਾ ਜਵਾਬ ਹੈ ਗੱਲ ਹੈ ਜਨਾਬ ਮੈਂ ਜਿਹੜੀ ਤੁਹਾਨੂੰ ਵੀ ਇਸ ਚਾਹੁੰਦਾ ਕਿ
ਕਿਸੇ ਵੀ ਮੁਲਕ ਦੇ ਵਿੱਚ, ਕਿਸੇ ਵੀ ਮਾਸ਼ਰੇ ਦੇ ਵਿੱਚ ਹਜ਼ਰਤ ਅਲੀ ਦਾ ਕੌਲ ਹੈ ਨਾ ਕਿ ਮਾਸ਼ਰਾ ਸੱਚ ਤੋਂ ਬਗੈਰ, ਇਨਸਾਫ ਤੋਂ ਬਗੈਰ ਨਹੀਂ ਚੱਲ ਸਕਦਾ। ਖੁਦਾ ਦੀ ਕਸਮ, ਅਗਰ ਸਾਡੇ ਮਾਸ਼ਰੇ ਦੇ ਵਿੱਚ ਇਨਸਾਫ ਹੁੰਦਾ, ਇਮਾਨਦਾਰੀ ਹੁੰਦਾ, ਇਨਸਾਫ ਹੁੰਦਾ, ਸੱਚ ਹੁੰਦਾ, ਅੱਜ ਅਸੀਂ ਇੱਥੇ ਨਾ ਖਲੋਤੇ ਹੁੰਦੇ। ਜਿਹੜੇ ਮੁਲਕ ਸਾਡੇ ਤੋਂ ਬਗੈਰ, ਅਸੀਂ ਜਦੋਂ ਜੰਗੇ ਅਜ਼ੀਮ ਦੋਮ ਹੋਈ ਹੈ ਨਾ, ਸਾਡੇ ਮੁਲਕ ਨੇ ਜਰਮਨੀ ਨੂੰ ਵੀ ਕਰਜ਼ਾ ਦਿੱਤਾ ਹੈ, ਤੇ ਅੱਜ ਜਰਮਨੀ 7ਵੇਂ ਅਸਮਾਨ ਤੇ ਬੈਠਾ ਹੈ, ਸਾਡਾ ਮੁਲਕ ਜ਼ਮੀਨ ਦੇ ਅੰਦਰ ਲੰਘ ਗਿਆ ਕਰਜ਼ਿਆਂ 'ਚ, ਸਿਰਫ ਕਿਸ ਵਜ੍ਹਾ ਤੋਂ ਕਿ ਇਨਸਾਫ ਨਹੀਂ ਹੋਇਆ। ਅਮੀਰਾਂ ਨੇ ਖਾਧਾ ਹੈ ਤੇ ਗਰੀਬ ਭੁਗਤ ਰਹੇ ਨੇ। ਅੱਛਾ, ਤੁਸੀਂ ਔਰਤਾਂ ਦੇ ਬੜਾ ਖਿਲਾਫ ਹੋ, ਤੁਹਾਡੇ ਵੀਡੀਓਜ਼ ਤੋਂ ਪਤਾ ਚੱਲਦਾ ਹੈ। ਔਰਤਾਂ ਦੇ ਇੰਨਾ ਖਿਲਾਫ ਕਿਉਂ? ਨਹੀਂ, ਔਰਤਾਂ ਦੇ ਮੈਂ ਬਿਲਕੁਲ ਕੋਈ ਖਿਲਾਫ ਨਹੀਂ। ਇਹ ਤੁਸੀਂ ਇਲਜ਼ਾਮ ਲਾ ਰਹੇ ਹੋ ਮੇਰੇ ਤੇ। ਨਹੀਂ, ਮੈਂ ਤੁਹਾਡੇ ਵੀਡੀਓਜ਼ ਦੇਖੇ, ਹਰ ਟਾਈਮ ਤੁਸੀਂ ਔਰਤਾਂ ਦੇ ਬਾਰੇ 'ਚ ਇਹ ਖਾਨਦਾਨੀ ਔਰਤ ਨਹੀਂ ਹੈ, ਇਹਦੀ ਜ਼ੁਬਾਨ ਬੜੀ ਚੱਲਦੀ ਹੈ। ਮੈਂ ਔਰਤਾਂ ਦੇ ਬਾਰੇ 'ਚ ਗੂਗਲ ਨੂੰ ਪੁੱਛਿਆ ਕਿ ਔਰਤ ਕੀ ਚਾਹੁੰਦੀ ਹੈ, ਗੂਗਲ 7 ਦਿਨ ਚੁੱਪ ਹੀ ਨਹੀਂ ਹੋਇਆ। ਤੇ ਇਹ ਦੱਸੋ ਨਾ, ਔਰਤਾਂ ਦੇ ਖਿਲਾਫ ਹੀ ਹੋ? ਨਹੀਂ, ਔਰਤਾਂ ਦੇ ਖਿਲਾਫ ਨਹੀਂ। ਔਰਤ ਲਈ ਮੈਂ ਪੋਜ਼ਿਟਿਵ ਵੀ ਬਹੁਤ ਕੰਮ ਕੀਤਾ। ਮਾਂ ਦੇ ਰਿਸ਼ਤੇ ਤੇ, ਭੈਣ ਤੇ, ਧੀਆਂ ਤੇ ਬੜਾ ਪੋਜ਼ਿਟਿਵ ਕੰਮ ਕੀਤਾ। ਬਾਕੀ ਮੁਆਸ਼ਰੇ ਦੀਆਂ ਔਰਤਾਂ ਉਹ ਕੁਝ ਨਹੀਂ ਲੱਗਦੀਆਂ। ਅੱਛਾ, ਲੇਕਿਨ ਜਿਸ ਤਰ੍ਹਾਂ ਮਰਦ ਸਾਰੇ ਇੱਕ ਜੈਸੇ ਨਹੀਂ ਹੁੰਦੇ, ਇਸ ਤਰ੍ਹਾਂ ਔਰਤਾਂ ਵੀ ਇੱਕ ਜੈਸੀ ਨਹੀਂ ਨੇ। ਔਰਤ ਦੀ ਵੀ ਦੁਸ਼ਮਣ ਦੀ, ਘਰ ਔਰਤ ਤਰੋੜ ਦੀ ਵੀ ਵਿੱਚ ਵੀ ਉਹਦਾ ਬੜਾ ਅਮਲ ਦਖਲ ਹੁੰਦਾ। ਤੇ ਔਰਤਾਂ ਦਾ ਮੈਂ ਸਮਝਦਾ ਵਾ ਸਾਡੇ ਲਈ ਕਾਬਲੇ ਇਖਤਰਾਮ ਨੇ, ਸਾਡੀਆਂ ਮਾਵਾਂ, ਭੈਣਾਂ, ਧੀਆਂ, ਸਾਰੀਆਂ ਰਿਸ਼ਤੇ। ਔਰ ਲੇਕਿਨ ਜਿਹੜੀ ਵੇਖੋ, ਮੈਂ ਗੱਲ ਕਰਨੀ ਹੈ ਕੁਆਸ਼ਾ ਜੀ ਸੱਚ ਦੀ। ਸਹੀ, ਉਹ ਕੀ ਹੈ? ਜੋ ਮੈਂ ਇਸ ਮਾਸ਼ਰੇ 'ਚ ਮਹਿਸੂਸ ਕਰਾਂਗਾ, ਮੈਂ ਉਹ ਬੋਲਾਂਗਾ, ਝੂਠ ਨਹੀਂ ਨਿਕਲਦਾ ਅੰਦਰੋਂ। ਠੀਕ ਹੈ ਜੀ। ਔਰਤਾਂ ਮੁਖਤਲਿਫ ਜਗ੍ਹਾ ਤੇ ਬਾਜ਼ ਦਫਾ ਪ੍ਰੋਬਲਮ ਕਰਦੇ ਨੇ। ਮਿਸਾਲ ਦੇ ਤੌਰ ਤੇ ਮੈਂ ਇੱਕ ਤੁਹਾਨੂੰ ਗੱਲ ਸੁਣਾਉਣ ਲੱਗਾ ਕਿ ਜਿਸ ਘਰ ਦੀ ਸਰਬਰਾਹ ਪ੍ਰਧਾਨ ਔਰਤ ਹੁੰਦੀ ਹੈ, ਉਸ ਘਰ ਦੀਆਂ ਧੀਆਂ ਤੇ ਪੁੱਤਰਾਂ ਦਾ ਘਰ ਵੀ ਨਹੀਂ ਵਸਦਾ। ਉਹਦੀ ਵਜ੍ਹਾ ਕੀ ਹੈ? ਹੁੰਦਾ ਕੁਛ ਇਸ ਤਰ੍ਹਾਂ ਹੈ ਕਿ ਜਿਸ ਘਰ ਦੀ ਪ੍ਰਧਾਨ ਔਰਤ ਹੈ ਨਾ, ਆਗੂ ਹੱਥ ਔਰਤ ਹੈ ਨਾ, ਉਹ ਜਿਹੜੀ ਉਹਦੀ ਧੀ ਹੁੰਦੀ ਹੈ ਨਾ, ਉਹ ਜਦੋਂ ਵਿਆਹ ਕੇ ਦੂਸਰੇ ਘਰ ਜਾਂਦੀ ਹੈ ਤੇ ਹਰ ਘਰ ਵਿੱਚ ਔਰਤ ਆਗੂ ਹੱਥ ਨਹੀਂ ਹੁੰਦੀ। ਸਹੀ। ਜ਼ਿਆਦਾਤਰ ਘਰਾਂ ਦੇ ਵਿੱਚ ਸਰਬਰਾਹ ਮਰਦ ਹੁੰਦਾ। ਉਹ ਬੱਚੀ ਜਿਹਨੇ ਆਪਣੀ ਮਾਂ ਨੂੰ ਪ੍ਰਧਾਨ ਵੇਖਿਆ, ਆਗੂ ਹੱਥ ਵੇਖਿਆ ਕਿ ਫੈਸਲੇ ਅੱਬਾ ਜੀ ਦੇ ਬੈਠੇ ਹੁੰਦੇ ਨੇ ਸਾਈਡ ਤੇ ਚਾਹ ਦਾ ਕੱਪ ਲੈ ਕੇ, ਤੇ ਅੰਮਾ ਜੀ ਮੇਰਾ ਮਤਲਬ ਹੈ ਉਹ ਸਾਰੇ ਫੈਸਲੇ ਕਰ ਰਹੇ ਨੇ। ਉਸ ਬੱਚੀ ਦੇ ਦਿਮਾਗ 'ਚ ਵੀ ਇਹ ਚੀਜ਼ ਬੈਠੀ ਹੁੰਦੀ ਹੈ ਕਿ ਘਰ ਹੀ ਤੇ ਔਰਤ ਦੀ ਚੱਲਦੀ ਹੈ। ਉਹ ਜਦੋਂ ਅਗਲੇ ਘਰ ਜਾਂਦੀ ਹੈ ਨਾ, ਆਪਣੇ ਸ਼ੋਹਰ ਦੇ ਘਰ, ਜਦੋਂ ਦੀ ਸ਼ਾਦੀ ਹੁੰਦੀ ਹੈ, ਤੇ ਉੱਥੇ ਜਾ ਕੇ ਵਹਿੰਦੀ ਹੈ ਕਿ ਇੱਥੇ ਤੇ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ ਪਿਆ, ਇੱਥੇ ਤੇ ਬੰਦੇ ਫੈਸਲੇ ਕਰਦੇ ਨੇ। ਔਰ ਉਸ ਤੋਂ ਬਾਅਦ ਔਰਤਾਂ ਯੈਸਾ ਰਹਿੰਦੀਆਂ ਨੇ ਤੇ ਅੱਲਾ ਤੇ ਖੈਰ ਸੱਲਾ। ਤੇ ਇੱਥੇ ਕੀ, ਉਹ ਫਿਰ ਆਪਣੀ ਮਾਂ ਨੂੰ ਫੋਨ ਕਰਦੀ ਹੈ ਵਾਪਸ। ਜਦੋਂ ਮਾਂ ਨੂੰ ਫੋਨ ਕਰਦੀ ਹੈ ਨਾ ਕਿ ਮਾਂ ਜੀ ਉਹ ਇੱਥੇ ਦੇ ਕੋਈ ਲਿਫਟ ਹੀ ਨਹੀਂ ਕਰਾ ਰਿਹਾ, ਸਾਡੀ ਕੋਈ ਸੌਂਦਾ ਹੀ ਨਹੀਂ ਪਿਆ, ਤੇ ਕੀ ਕਰਾਂ? ਤੇ ਉਹਦੀ ਮਾਂ ਫਿਰ ਉਹਨੂੰ ਆਂਦੀ ਹੈ, ਧੀਏ ਧਿਆਨ ਨਾਲ ਟੁਰ ਕੇ ਤੂੰ ਇਹਨਾਂ ਦੀ ਕੰਮ ਵਾਲੀ ਨਹੀਂ, ਤੂੰ ਇਸ ਘਰ ਦੀ ਨੂੰਹ ਹੈ, ਤੇ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ, ਤੇਰਾ ਹੱਕ ਬਣਦਾ, ਤੇਰਾ ਟੁਰ ਕੇ ਉਹ ਜਦੋਂ ਟੁਰ ਕੇ ਹੁੰਦੀ ਹੈ ਤੇ ਫਿਰ ਕੁਛ ਅਰਸੇ ਦੇ ਵਿੱਚ ਨਾ, ਕੁਛ ਟਾਈਮ ਦੇ ਵਿੱਚ ਨਾ, ਉਹ ਬੱਚੀ ਜਿਹੜੀ ਹੈ ਨਾ ਆਪਣੇ ਮਾਂ ਦੇ ਘਰ ਪੱਕੀ ਆ ਜਾਂਦੀ ਹੈ। ਉਸ ਘਰ ਵਿੱਚ ਮਸਲੇ ਮਸਾਇਲ ਬਣਦੇ ਨੇ। ਸਹੀ। ਅੱਛਾ, ਤੇ ਪੁੱਤਰਾਂ ਦਾ ਘਰ ਕਿਉਂ ਨਹੀਂ ਵਸਦਾ ਉਸ ਬੀਬੀ ਦਾ? ਜਦੋਂ ਉਸ ਪੁੱਤਰ ਦਾ ਵਿਆਹ ਕਰਦੀ ਨਾ, ਆਪਣੇ ਪੁੱਤਰ ਦਾ, ਉਹ ਬੀਬੀ ਜਿਹੜੀ ਆਗੂ ਹੱਥ ਹੈ। ਅੱਛਾ, ਹੁਣ ਜਦੋਂ ਉਹਨਾਂ ਦੀ ਜਨਾਨੀਆਂ ਹੁੰਦੀਆਂ ਨੇ ਨਾ, ਹੁਣ ਪੁੱਤਰ ਦੀ ਤਰਬੀਅਤ ਇਹ ਵੇ ਕਿ ਘਰ ਬੀਬੀਆਂ ਚਲਾਉਂਦੀਆਂ ਨੇ। ਠੀਕ ਹੈ। ਜੋ ਬੀਬੀਆਂ ਦੀਆਂ ਨੇ ਉਹ ਹੁੰਦਾ। ਹੁਣ ਉਹ ਫਿਰ ਆਪਣੀਆਂ ਬੀਬੀਆਂ ਨੂੰ ਅੱਗੋਂ ਹੱਥ ਕਰਦੇ ਨੇ। ਅੱਛਾ। ਉਹ ਬੀਬੀਆਂ ਦੇ ਕਹਿੰਦੇ ਨੇ ਕਿ ਬਈ ਅੱਗੇ ਸਾਡੀ ਮਾਂ ਚਲਾ ਰਹੀ ਸੀ ਤੇ ਹੁਣ ਤੇ ਤੁਸੀਂ ਚਲਾਣਾ। ਹਾਲਾਂਕਿ ਗੱਲ ਤੇ ਚੰਗੀ ਹੈ। ਠੀਕ ਹੈ, ਉਹ ਤੁਹਾਨੂੰ ਮੈਂ ਦੱਸਣਾ ਨਾ, ਚੰਗੀ ਮਾੜੀ ਨਹੀਂ, ਰਿਜ਼ਲਟ ਤੇ ਹੋਣਾ ਤੁਸੀਂ। ਠੀਕ ਹੈ, ਅੱਧ ਵਿਚਕਾਰ ਚੰਗਾ ਨਾ ਆਖੋ। ਅੱਛਾ, ਉਹ ਜਨਾਬ ਜਦੋਂ ਉਹ ਕਹਿੰਦੀ ਹੈ ਕਿ ਘਰ ਹੁਣ ਤੁਸੀਂ ਚਲਾਣਾ, ਅੱਗੇ ਮਾਂ ਚਲਾਉਂਦੀ ਸੀ। ਹੁਣ ਉਹ ਗੱਲ ਵੀ ਉਸ ਬੀਬੀ ਨੂੰ ਵਾਰਾ ਨਹੀਂ ਖਾਂਦੀ ਕਿ ਮੇਰੇ ਪੁੱਤਰ ਤੇ ਜਨਾਬ ਗੱਲ ਹੀ ਕੋਈ ਨਹੀਂ ਕਰਦੇ, ਡੁੰਨਵਟਾ ਬਣ ਕੇ ਬੈਠੇ ਨੇ, ਬੀਬੀਆਂ ਦੀ ਮੰਨ ਰਹੇ ਨੇ। ਉਹ ਬੀਬੀ ਨੂੰ ਵਾਰਾ ਹੀ ਨਹੀਂ ਖਾਂਦਾ ਕਿ ਮੇਰੇ ਪੁੱਤਰ ਜਿਹੜੇ ਨੇ ਉਹ ਆਪਣੀਆਂ ਬੀਬੀਆਂ ਦੇ ਮੰਨ। ਫਿਰ ਉਹ ਬੀਬੀ ਆਪਣੇ ਪੁੱਤਰਾਂ ਦੇ ਵੀ ਘਰ ਖਰਾਬ ਕਰਦੀ ਏ, ਫਿਰ ਉਹ ਨੂੰਹਾਂ ਨਾਲ ਲੜਦੀ ਏ, ਆਪਣੇ ਪੁੱਤਰਾਂ ਨੂੰ ਬੁਰਾ ਬਰਾ ਆਖਦੀ ਏ ਕਿ ਜਨਾਬ ਆਪਣੀ ਚਲਾਓ। ਹੁਣ ਗੱਲ ਵੀ ਉਹ ਪੁੱਤਰ ਕਿੰਜ ਚਲਾਉਣ ਜੀ। ਸਹੀ। ਉਹ ਹੋ ਹੀ ਨਹੀਂ ਸਕਦਾ। ਇਸ ਲਈ ਮੈਂ ਕਹਿੰਦਾ ਵਾਂ, ਜਿੰਨਾ ਘਰਾਂ ਦੇ ਵਿੱਚ
ਬੀਬੀਆਂ ਪ੍ਰਧਾਨ ਹੋਣ ਨਾ, ਉਹਨਾਂ ਦੇ ਪੁੱਤਰ ਘਰ ਦੇ ਚੋਰ ਹੀ ਨਹੀਂ ਬਣਦੇ। ਪੰਜਾਬ ਵੀ ਇੱਕ ਘਰ ਹੈ ਤੇ ਪੰਜਾਬ ਦੀ ਇਸ ਟਾਈਮ ਜਿਹੜੀ ਮਾਂ ਹੈ ਉਹ ਮਰੀਮ ਨਵਾਜ਼ ਸਾਹਿਬਾ ਨੇ ਜੀ ਬਿਲਕੁਲ। ਤੇ ਤੁਹਾਨੂੰ ਲੱਗਦਾ ਨਹੀਂ ਚੱਲੇਗਾ ਪੰਜਾਬ? ਨਹੀਂ, ਉਹ ਬੜਾ ਅੱਛਾ ਚਲਾ ਰਹੇ ਤੇ ਫਿਰ ਨਹੀਂ ਦੇਖੋ ਇਹ ਨਹੀਂ ਗੱਲ 100% ਮੇਰੀ ਗੱਲ ਕੋ ਕੁਰਾਨ ਹਦੀਸ ਦੀ ਤੇ ਨਹੀਂ ਨਾ, ਮੇਰੀ ਗੱਲ ਹੈ ਪਰਸੈਂਟੇਜ ਤੇ। ਜਿਨ੍ਹਾਂ ਦੇ ਘਰਾਂ 'ਚ ਇਹ ਹੋ ਰਿਹਾ ਉਹਨਾਂ ਨੇ ਆਖਣਾ ਜ਼ਬਰਦਸਤ ਬੱਬਰ ਸ਼ੇਰਾਂ ਦੀ ਗੱਲ ਕਰ ਗਿਆ। ਜਿਨ੍ਹਾਂ ਘਰ ਬੀਬੀਆਂ ਦੀ ਚੱਲ ਰਹੀ ਹੈ ਫੁੱਲ ਮੌਜਾਂ 'ਚ ਨੇ ਬੀਬੀ, ਉਹ ਬੀਬੀਆਂ ਨੇ ਫੌਰਨ ਆਖਣਾ ਇਹ ਬੰਦਾ ਤਾਂ ਕੋਈ ਪਾਗਲ ਹੈ, ਗਲਤ ਗੱਲ ਕਰ ਰਿਹਾ। ਠੀਕ ਹੈ, ਲਿਹਾਜ਼ਾ ਮੇਰੀ ਤੇ ਗੱਲ ਉਹਨੇ ਜਿਹੜਾ ਨਾ ਪਸੰਦ ਕਰਨੀ ਹੈ ਕਿ ਜਿਨ੍ਹਾਂ ਦੇ ਘਰ ਦੇ ਦੇਖੋ ਕੁਆਸ਼ਾ ਜੀ ਗੱਲ ਹੈ, ਜਦੋਂ ਬਹੁਤ ਸਾਰੇ ਮਾਮਲਿਆਂ 'ਚ ਮਰਦ ਨੂੰ ਅੱਲਾਹ ਤਾਲਾ ਨੇ ਇੱਕ ਸਰਬਰਾਹ ਬਣਾਇਆ। ਜੀ। ਅੱਛਾ ਤੁਸੀਂ ਮੈਨੂੰ ਇੱਕ ਹੋਰ ਗੱਲ ਦੱਸੋ, ਬਾਹਰ ਜੋ ਬੰਦਾ ਜਾਂਦਾ ਹੋਏ ਕਿਤਲੇ, ਠੀਕ ਹੈ, ਤੁਸੀਂ ਦੱਸ ਦਿਓ ਜੀ, ਤੁਹਾਡੇ ਤੇ ਮੈਂ ਗੱਲ ਕਰਨਾ, ਤੁਸੀਂ ਤੁਹਾਡੀ ਅੱਲਾ ਕਰੇ ਖੈਰ ਖਰੀਅਤ ਕੋਈ ਬੰਦੇ ਦਾ ਪੁੱਤਰ ਤੁਹਾਨੂੰ ਲੱਭੇ ਇਨਸ਼ਾਅੱਲਾ, ਠੀਕ ਹੈ, ਤੇ ਉਹ ਤੁਸੀਂ ਇਹ ਦੱਸੋ, ਤੁਸੀਂ ਕਦੀ ਵੀ ਬਾਹਰ ਜਾ ਰਹੇ ਹੋਵੋ, ਪੈਦਲ ਵਾਕ ਕਰ ਰਹੇ ਹੋਵੋ ਜਾਂ ਕਿਸੇ ਜਗ੍ਹਾ, ਤੁਸੀਂ ਪਸੰਦ ਕਰੋਗੇ ਕਿ ਆਪਣੇ ਹਸਬੈਂਡ ਦੇ ਅੱਗੇ ਹੋ ਕੇ ਚੱਲਣਾ? ਬਰਾਬਰ, ਆਈ ਥਿੰਕ ਬਰਾਬਰ ਇਜ਼ ਇਨਫ। ਹਾਂ, ਬਰਾਬਰ ਤੇ ਚੱਲ ਸਕਦੇ ਹੋ, ਅੱਗੇ ਹੋ ਦੀ ਗੱਲ ਕਰ ਰਿਹਾ ਮੈਂ। ਹਾਂ, ਨਹੀਂ ਮਤਲਬ ਕੋਈ ਸਪੈਸ਼ਲੀ ਨਹੀਂ, ਮੈਂ ਤੁਹਾਨੂੰ ਅੱਛਾ ਨਹੀਂ ਲੱਗੇਗਾ ਨਾ, ਕਹਿਣ ਦਾ ਮਤਲਬ ਇਹ ਹੋਈ ਹੈ ਕਿ ਬਾਜ਼ ਦਫਾ ਚੀਜ਼ਾਂ ਤੇ ਨਾ ਇਹ ਅੱਛਾ ਲੱਗ ਰਿਹਾ ਹੁੰਦਾ ਹੈ ਕਿ ਮਰਦ ਤੁਹਾਡਾ, ਦੇਖੋ ਤੁਹਾਡਾ ਬਾਡੀਗਾਰਡ ਹੈ, ਤੁਹਾਡਾ ਪਹਿਲਾਂ ਬਾਪ ਹੋਏ, ਭਰਾ ਹੋਏ, ਤੁਹਾਡਾ ਇਹ ਤੁਹਾਡੇ ਬਾਡੀਗਾਰਡ ਨੇ। ਠੀਕ ਹੈ, ਇਹ ਤੁਸੀਂ ਇਹਨਾਂ ਨੂੰ ਇਹ ਨਾ ਸਮਝੋ ਕਿ ਜਨਾਬ ਤੁਹਾਡੇ ਕੋਲ ਤਤੀਵਾ ਆਏ ਹਾਂ, ਵੇਖੋ ਅਗਰ ਕੋਈ ਗੈਰਤਮੰਦ ਭਰਾ ਹੈ, ਪਿਓ ਹੈ, ਹਸਬੈਂਡ ਹੈ, ਵੇਖੋ ਬਣਦਾ ਕੀ ਹੈ। ਅੱਛਾ, ਹੁਣ ਪੰਜਾਬ ਦੀ ਗੱਲ ਹੋ ਰਹੀ ਸੀ, ਪੰਜਾਬ ਦੇ ਸੂਬੇ ਬਣਨ ਜਾ ਰਹੇ ਨੇ, ਕੀ ਕਹਿੰਦੇ ਹੋ? ਦੇਖੋ ਜੀ, ਬੰਦੇ ਹੋ ਤੁਸੀਂ, ਕਿਸਾਨਾਂ ਦਾ ਕੀ ਹੋਏਗਾ? ਬਲਕਿ ਜ਼ਰਾਅਤ ਦੇ ਬਾਰੇ 'ਚ ਵੀ ਗੱਲ ਕਰਦੇ ਹਾਂ, ਕਿਸਾਨ ਖੁਸ਼ ਹੈਗਾ ਜਾਂ ਨਹੀਂ ਹੈਗਾ? ਪੰਜਾਬ ਦੇ ਜੇ ਸੂਬੇ ਬਣ ਗਏ ਕੰਮ ਬਿਹਤਰ ਹੋਏਗਾ ਜਾਂ ਨਹੀਂ ਹੋਏਗਾ? ਦੇਖੋ ਜੀ ਗੱਲ ਹੈ ਵੇ, ਜਿਹੜੇ ਪੰਜਾਬ ਦੇ ਸੂਬਿਆਂ ਦੀ ਗੱਲ ਉਹ ਕਰ ਰਹੇ ਨੇ, ਤੁਸੀਂ ਮੈਨੂੰ ਇਹ ਗੱਲ ਦੱਸੋ, ਜਿੰਨਾ ਪਹਿਲਾਂ 47 ਚ ਪੰਜਾਬ ਨੂੰ ਵੰਡ ਕੇ ਤੇ ਨਾ ਕਿਹੜੀ ਖੱਟੀ ਕਮਾ ਲਈ ਹੈ, ਮੈਨੂੰ ਇਹ ਤਾਂ ਜ਼ਰਾ ਦੱਸੋ। ਕਿਆ ਇੱਕ ਵਿੱਚ ਬਾੜ ਲਾ ਕੇ ਤੇ ਸਾਡੇ ਦਿਲ ਲਹਿੰਦੇ ਚੜ੍ਹਦੇ ਪੰਜਾਬ ਦੇ ਦੋ ਹੋ ਗਏ ਨੇ? ਸਹੀ, ਸਾਡੇ ਦਿਲਾਂ ਦੇ ਵਿੱਚ ਤੇ ਮੁਹੱਬਤ ਅੱਗੇ ਨਾਲੋਂ ਵੀ ਜ਼ਿਆਦਾ ਹੋ ਗਈ ਹੈ। ਉੱਧਰ ਵਾਲੇ ਚੜ੍ਹਦੇ ਪੰਜਾਬ ਵਾਲੇ ਲਹਿੰਦੇ ਧਰਤੀ ਨੂੰ ਤਰਸ ਰਹੇ ਨੇ ਤੇ ਲਹਿੰਦੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਦੀ ਧਰਤੀ ਨੂੰ ਤਰਸ ਰਹੇ ਨੇ। ਇਹਨਾਂ ਕਿਹੜੀ ਖੱਟੀ ਕਰ ਲਈ ਹੈ? ਸਭ ਤੋਂ ਪਹਿਲੀ ਗੱਲ ਕਿ ਮੈਂ ਸਵਾਲ ਹੀ ਪੈਦਾ ਨਹੀਂ ਹੁੰਦਾ ਅੱਲਾ ਦੇ ਫਜ਼ਲੋ ਕਰਨਾ ਪੰਜਾਬ ਦੇ ਕੋਈ ਟੁੱਟੇ ਕਰਨ ਦਾ ਸੋਚੇ, ਔਰ ਅਸੀਂ ਕਦੀ ਵੀ ਨਹੀਂ ਹੋਣ ਦਿਆਂਗੇ ਐਜ਼ ਏ ਪਾਕਿਸਤਾਨੀ। ਔਰ ਅਸੀਂ ਪੰਜਾਬ ਲਈ, ਮਾਂ ਬੋਲੀ ਲਈ, ਕਲਚਰ ਲਈ, ਸਾਰੀਆਂ ਚੀਜ਼ਾਂ ਲਈ ਵਰਕ ਕਰ ਰਹੇ ਹਾਂ, ਔਰ ਇਨਸ਼ਾਅੱਲਾ ਤਾਲਾ ਅਸੀਂ ਪੰਜਾਬੀ ਪੰਜਾਬ ਦੇ ਵਾਰਿਸ ਹਾਂ। ਔਰ ਕੋਈ ਬੰਦਾ ਵੀ ਕਿਤਲੇ ਬਹਿ ਕੇ ਫੈਸਲਾ ਨਹੀਂ ਕਰ ਸਕਦਾ ਕਿ ਪੰਜਾਬ ਦੇ ਇੰਨੇ ਟੋਟੇ ਕਰਦੇ ਨੇ। ਇਹ ਤੁਹਾਡੀ ਗਲਤ ਫਹਿਮੀ ਹੈ। ਪੰਜਾਬ ਦੇ ਟੋਟੇ ਜਿਹੜਾ ਪਹਿਲਾਂ ਹੋ ਚੁੱਕਿਆ ਅਸੀਂ ਤੇ ਉਹਨੂੰ ਹੀ ਨਹੀਂ ਭੁੱਲੇ, ਉਹ ਹੀ ਫੱਟ ਸਾਡੇ ਅੰਦਰ ਇੰਜ ਨੇ ਕਿ ਅੱਜ ਵੀ ਤਾਜ਼ਾ ਨੇ। ਖੁਦਾ ਦੀ ਕਸਮ, ਉਧਰੋਂ ਚੜ੍ਹਦੇ ਪੰਜਾਬ ਤੋਂ ਫੋਨ ਆਉਂਦੇ ਨੇ, ਲੋਕੀ ਰੋਂਦੇ ਨੇ ਇਸ ਧਰਤੀ ਨੂੰ, ਤਾਂ ਕਿ ਉਹਨਾਂ ਦੀਆਂ ਜੜ੍ਹਾਂ ਇੱਥੋਂ ਨੇ, ਉਹ ਇੱਥੋਂ ਹਿਜਰਤ ਕਰਕੇ ਉੱਥੇ ਗਏ ਨੇ। ਖੁਦਾ ਵਾਸਤੇ ਅਗਰ ਕੋਈ ਵੀ ਬੰਦਾ ਸੋਚ ਰਿਹਾ ਤੇ ਮੈਂ ਉਹ ਕਿ ਤਰਲਾ ਮਿੰਤ, ਦੇਖੋ ਅਵਾਮ ਤੇ ਮਾੜੀ ਹੀ ਹੁੰਦੀ ਹੈ, ਅਸੀਂ ਅਵਾਮ ਅਸਾਂ ਤੇ ਤਰਲਾ ਹੀ ਕਰਨਾ ਹੈ। ਅਸੀਂ ਤਰਲਾ ਕਰਨੇ ਆ ਨਾ ਕਿ ਪੰਜਾਬ ਦੀ ਵੰਡ ਦਾ ਨਾ ਸੋਚੋ, ਇਹ ਨਹੀਂ ਜੇ ਹੋਣੀ। ਪੰਜਾਬ ਤੋਂ ਜ਼ਿਹਨ ਚ ਆਉਂਦਾ ਹੈ ਪਿੰਡ ਦਾ ਲਫ਼ਜ਼, ਤੇ ਪਿੰਡ 'ਚ ਜਦੋਂ ਜਾਈਦਾ ਹੈ ਤੇ ਬੜੇ ਖੋਤੇ ਨਜ਼ਰ ਆਉਂਦੇ ਨੇ। ਖੋਤੇ ਤੋਂ ਮੈਨੂੰ ਤੁਹਾਡੀ ਇੱਕ ਕਹਾਣੀ ਯਾਦ ਆ ਗਈ, ਪੀਰ ਸਾਹਿਬ ਦਾ ਖੋਤਾ। ਹਾਂਜੀ ਬਿਲਕੁਲ ਜੀ, ਉਹ ਜਿਹੜੀ ਉਹ ਪੀਰ ਸਾਹਿਬ ਦਾ ਜਿਹੜਾ ਖੋਤਾ ਜੀ, ਇਹ ਮੈਂ ਬੇਸਿਕਲੀ ਬਣਾਇਆ ਕਿ ਜਿੱਥੇ ਸਾਡੇ ਮਾਸ਼ਰੇ ਬਹੁਤ ਸਾਰੇ ਵਲੀ ਅੱਲਾਹ ਟਾਈਪ ਲੋਕ, ਨੇਕ ਹਸਤੀਆਂ ਮੌਜੂਦ ਨੇ ਔਰ ਦੀਨ ਦੀਆਂ ਵੀ ਖਿਦਮਤ ਕਰ ਰਹੀਆਂ ਨੇ ਔਰ ਬੜੇ ਅੱਛੇ ਲੋਕ ਨੇ, ਉਹਨਾਂ ਕੋਲ ਬਹਿ ਕੇ ਇੱਕ ਰੂਹਾਨੀ ਸਕੂਨ ਮਿਲਦਾ ਹੈ। ਉਹਨਾਂ ਦੀ ਆੜ ਦੇ ਵਿੱਚ ਕੁਛ ਨਾ ਝੂਠੇ ਬਰੂਕੀਏ 2 ਨੰਬਰ ਟੈਬ ਨਾ ਪੀਰੀ ਫਕੀਰੀ ਦੇ ਸ਼ੋਬੇ ਚ ਵੜ ਗਏ ਨੇ। ਔਰ ਇਹ ਗੱਲ ਮੈਂ ਉਹਨਾਂ ਲਈ ਕੀਤੀ ਸੀ ਕਿ ਇੱਕ ਨਾ ਪਿੰਡ ਦੇ ਵਿੱਚ ਨਾ ਕਿਉਂ ਮਾੜਾ ਬੰਦਾ ਸੀ, ਸਾਰੀ ਦਿਹਾੜੀ ਪਿੰਡ ਦੇ ਵਿੱਚ ਵਾਰਾ ਫਿਰਦਾ ਰਹਿੰਦਾ ਸੀ, ਨਾ ਕੋਈ ਕੰਮ ਨਾ ਕੋਈ ਕਾਜ। ਉਹ ਨਾ ਉਹਦੇ ਘਰਦਿਆਂ ਨੂੰ ਕਿਸੇ ਦੱਸਿਆ ਕਿ ਬਈ ਇਹ ਜੋ ਵੇਲਾ ਲਗਾ ਫਿਰਦਾ, ਨਾ ਕੋਈ ਕੰਮ, ਕਦੀ ਉਹਦੇ ਕੋਲ ਬਹਿੰਦਾ ਕਦੀ ਉਹਦੇ ਕੋਲ ਬਹਿੰਦਾ, ਤੇ ਇਹਨੂੰ ਨਾ ਫਲਾਣੇ ਪਿੰਡ ਦੇ ਵਿੱਚ ਕੋਈ ਪੀਰ ਸਾਹਿਬ ਨੇ ਤੇ ਇਹਨੂੰ ਨਾ ਉਹਨਾਂ ਦੇ ਕੋਲ ਛੱਡ ਆਵੋ ਤੇ ਚਲੋ ਉੱਥੇ ਆਪਣਾ ਕੋਈ ਪੀਰੀ ਮਰੀਰੀ ਸਿੱਖ ਜਾਏਗਾ ਤੇ ਕੰਮ ਠੀਕ ਹੋ ਜਾਏਗਾ। ਉਹਨਾਂ ਕਹਿੰਦੇ ਜੀ ਠੀਕ ਹੈ। ਉਹਨੂੰ ਨਾ ਉਹ ਝੂਠਾ ਟਾਈਪ ਕੋ 2 ਨੰਬਰ ਪੀਰ ਸੀ ਉਹਦੇ ਕੋਲ ਛੱਡ ਆਉਂਦੇ ਨੇ।
ਉਹ ਜਦੋਂ ਛੱਡ ਆਉਂਦੇ ਨੇ ਕੋਈ ਸਾਲ 2 ਸਾਲ ਲੰਘਦਾ ਤੇ ਉਹ ਨਾ ਬੰਦਾ ਆਂਦਾ ਹੈ ਕਿ ਪੀਰ ਸਾਹਿਬ ਮੈਨੂੰ ਨਾ ਛੁੱਟੀ ਦਿਓ, ਮੈਂ ਤੇਰਾ ਆਪਣੇ ਘਰ ਹੋ ਆਵਾਂ। ਉਹ ਪੀਰ ਸਾਹਿਬ ਉਹ ਜਿਹੜੇ ਝੂਠੇ ਸਨ ਆਂਦੇ ਨਾ 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 ਨਾ, ਤੈਨੂੰ ਖਾਲੀ ਹੱਥ ਨਹੀਂ ਜਾਣ ਦੇਣਾ, ਤੈਨੂੰ ਕੁਝ ਦੇ ਕੇ ਘੱਲਣਾ। ਅੱਛਾ। ਤੇ ਲਿਆਦਾ ਇੱਥੇ ਹੀ ਰਹਿ ਹਾਲਾਂ ਤੂੰ। ਫੇਰ ਚੁੱਪ ਕਰ ਜਾਂਦਾ। ਓਕੇ। ਫੇਰ ਕੋਈ ਸਾਲ ਕੋ ਲੰਘਦਾ ਹੈ, ਫੇਰ ਉਹ ਆਂਦਾ ਪੀਰ ਸਾਹਿਬ ਕੋਈ ਇਜਾਜ਼ਤ ਹੋਏ ਤੇ ਮੈਂ ਆਪਣੇ ਪਿਛਲਿਆਂ ਨੂੰ ਕੋ ਮਿਲਾਂ। ਤੇ ਉਹ ਕਹਿੰਦੇ ਨੇ ਹਾਂ ਭਾਈ ਠੀਕ ਹੈ, ਹੁਣ ਤੈਨੂੰ ਅਸੀਂ ਇਜਾਜ਼ਤ ਦਿੰਦੇ ਆ, ਪਰ ਖਾਲੀ ਹੱਥ ਨਹੀਂ। ਉਹਨਾਂ ਕਿਹਾ ਕਿ ਠੀਕ ਹੈ ਜੀ। ਉਹ ਨਾ ਆਪਣੇ ਉਹ ਦੂਸਰੇ ਕਿਸੇ ਮਰੀਦ ਨੂੰ ਆਂਦੇ ਨੇ ਕਿ ਜਾ ਬਈ, ਔਰ ਜਿਹੜੀ ਰਾਤ ਦੀ ਉਹ ਖੋਤੀ ਨਹੀਂ ਸੂਈ, ਉਹਦਾ ਬੱਚਾ ਹੈ ਤੇ ਉਹ ਲਿਆ। ਅੱਛਾ। ਉਹ ਜਦੋਂ ਉਹ ਖੋਤੀ ਦਾ ਬੱਚਾ ਲੈ ਕੇ ਆਉਂਦਾ ਨਾ, ਖੋਤੇ ਦਾ ਬੱਚਾ ਬਹੁਤ ਸੁਣਿਆ, ਖੋਤੀ ਦਾ ਬੱਚਾ। ਚਲੋ ਖੋਤੀ ਬੱਚਾ ਦੇ ਅਸਲ ਵਿੱਚ ਚੱਲਦੇ ਸੀ ਕਿ ਖੋਤੇ ਦਾ ਬੱਚਾ, ਖੋਤੀ ਦਾ ਬੱਚਾ ਨਹੀਂ। ਉਹ ਇਸ ਲਈ ਕਿ ਜੋ ਬੰਦੇ ਤੇ ਗੁੱਸਾ ਹੋਏ ਤੇ ਬੰਦਾ ਦਾ ਖੋਤੇ ਦਾ ਬੱਚਾ, ਬੀਬੀ ਤੇ ਹੋਏ ਤੇ ਫਿਰ ਖੋਤੀ ਦਾ ਕਹਿੰਦੇ। ਅੱਛਾ ਚਲੋ ਜੀ। ਉਹ ਜਨਾਬ ਉਹਨੂੰ ਨਾ ਇਹ ਜਿਹੜਾ ਖੋਤੀ ਦਾ ਬੱਚਾ ਲੈ ਕੇ ਆ ਜਾਂਦੇ ਨੇ, ਤੇ ਉਹ ਵੇਖ ਕੇ ਨਾ ਕਦੀ ਖੋਤੀ ਦੇ ਬੱਚੇ ਵੱਲ ਵੇਖਦਾ ਹੈ, ਕਦੀ ਆਪਣੇ ਵੱਲ ਵੇਖਦਾ, ਕਦੀ ਪੀਰ ਸਾਹਿਬ ਵੱਲ ਵੇਖਦਾ ਹੈ। ਉਹ ਪੀਰ ਸਾਹਿਬ ਆਂਦੇ ਨੇ ਲੈ ਬਈ ਇਹ ਖੋਤੀ ਦਾ ਬੱਚਾ ਲੈ ਜਾ। ਉਹ ਹੈਰਾਨ ਹੁੰਦਾ ਕਿ ਮੈਂ ਤੇ ਕੀ ਦਿੱਤਾ ਕਿ ਇਸ ਵਾਸਤੇ ਰੋਕਿਆ ਸੀ, ਮੈਂ ਤੇ ਹੋਰੇ ਦਿਮਾਗ 'ਚ ਕਿੱਥੇ ਤੱਕ ਸੋਚਿਆ ਸੀ ਕਿ ਪੀਰ ਸਾਹਿਬ ਨੇ ਹੋਰੇ ਕੀ ਨਵਾਜ਼ ਦੇਣਾ, ਉਹ ਇੱਕ ਖੋਤੀ ਦਾ ਬੱਚਾ ਮੈਨੂੰ ਦੇ ਦਿੱਤਾ। ਖੈਰ ਚਲੋ ਉਹ ਬੋਲ ਤੇ ਨਾ ਸਕੇ ਹੁਣ ਪੀਰ ਸਾਹਿਬ ਸਨ। ਖੋਤੀ ਦੇ ਬੱਚੇ ਦੇ ਉਹ ਗਲੇ ਦੇ ਵਿੱਚ ਰੱਸਾ ਪਾਉਂਦਾ ਤੇ ਜਨਾਬ ਆਪਣੇ ਪਿੰਡ ਵੱਲ ਟੁਰ ਪੈਂਦਾ। ਓਕੇ। ਜੋ ਪਿੰਡ ਵੱਲ ਟੁਰ ਪੈਂਦਾ ਨਾ ਤੇ ਵਾਹ ਆਪਣਾ ਉਹ ਬੱਚਾ ਸੀ ਨਾ, ਉਹ ਟੁਰੇ ਉਹਨੂੰ ਖਿੱਚਦਾ ਧਰੂੰਦਾ। ਜਦੋਂ ਅੱਧ ਕੁ ਵਿਚਕਾਰ ਪਹੁੰਚਿਆ ਨਾ, ਪਿੰਡ ਨੇੜੇ ਹੀ ਸੀ, ਤੇ ਰਾਤ ਪੈ ਗਈ ਤੇ ਆਪੇ ਵੀ ਥੱਕ ਗਿਆ। ਠੀਕ ਹੈ। ਤੇ ਉਹ ਜਿਹੜਾ ਖੋਤੀ ਦਾ ਬੱਚੇ ਨੂੰ ਖਿੱਚ ਮਾਰੀ ਸੂ ਤੇ ਉਹਨਾਂ ਉਹਦਾ ਗਲਾ ਘੁੱਟਿਆ ਗਿਆ ਰੱਸੇ ਨਾਲ, ਤੇ ਖੋਤੀ ਦਾ ਬੱਚਾ ਮਰ ਜਾਂਦਾ। ਹੁਣ ਸੋਚਦਾ ਕਿ ਇਹ ਕੀ ਬਣਿਆ, ਇਹ ਤੇ ਪੀਰ ਸਾਹਿਬ ਨੇ ਦਿੱਤਾ ਸੀ, ਮੈਂ ਕਰਾਂ ਕੀ। ਉਹ ਖੈਰ ਚਲੋ ਉੱਥੇ ਹੀ ਪੈਲੀਆਂ ਦੇ ਵਿੱਚ ਨਾ ਉਹਦੀ ਕਬਰ ਜੀ ਇੱਕ ਟੋਇਆ ਜਿਹਾ ਕੱਢਦਾ ਤੇ ਖੋਤੇ ਦੇ ਬੱਚੇ ਨੂੰ ਨਾ ਉਹਦੇ ਵਿੱਚ ਦੱਬ ਦਿੰਦਾ। ਥੱਕਿਆ ਆਉਂਦਾ ਤੇ ਉੱਥੇ ਹੀ ਨਾ ਨੀਂਦਰ ਆ ਜਾਂਦੀ ਹੈ, ਕਬਰ ਤੇ ਸਰਾਣਾ ਬਣਾ ਕੇ ਨਾ ਤੇ ਉੱਥੇ ਹੀ ਸੌਂ ਜਾਂਦਾ। ਹੁਣ ਪਿੰਡ ਦੀਆਂ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਨਾ, ਅਕਸਰ ਉਹ ਨਾ ਪੁਰਾਣੇ ਪਿੰਡੇ ਨਾ ਜਿਹੜਾ ਵੀ ਉਹਨਾਂ ਕੋਲ ਕੰਮ ਹੁੰਦਾ ਹੈ ਨਾ, ਮੂੰਹ ਨੇਰੇ ਸਵੇਰੇ ਸਵੇਰੇ ਬਾਹਰ ਨਿਕਲਦੀਆਂ ਸਨ, ਜਿਹੜੇ ਆਮ ਤੌਰ ਤੇ ਬੀਬੀਆਂ ਬਾਹਰ ਨਹੀਂ ਸਨ ਨਿਕਲਦੀਆਂ ਹੁੰਦੀਆਂ। ਉਹ ਮੂੰਹ ਨੇਰੇ ਬੀਬੀਆਂ ਜਦੋਂ ਨਿਕਲੀਆਂ ਕਿਸੇ ਆਪਣੇ ਕੰਮਕਾਜ ਲਈ, ਤੇ ਉਹਨਾਂ ਵੇਖਿਆ ਕਿ ਜਨਾਬ ਉੱਥੇ ਕਬਰ ਬਣੀ ਹੈ ਤੇ ਇੱਕ ਬੰਦਾ ਉੱਥੇ ਸੁੱਤਾ ਹੈ। ਉਹ ਬੀਬੀਆਂ ਦੇ ਹੱਥ ਹੁਣ ਗੱਲ ਚੜ ਗਈ। ਇਹ ਤੇ ਅੱਗੋਂ ਫਿਰ ਤੁਸੀਂ ਆਪੀ ਬੀਬੀ ਹੋ, ਤੁਹਾਨੂੰ ਪਤਾ ਕੀ ਬਣਦਾ। ਠੀਕ ਹੈ। ਬੀਬੀਆਂ ਦੇ ਪੇਟ ਗੱਲ ਰਹਿ। ਅੱਛਾ। ਉਹ ਜਨਾਬ ਬੀਬੀਆਂ ਉਹਨਾਂ ਜਨਾਬ ਜਦੋਂ ਜਾ ਕੇ ਵੇਖਿਆ ਤੇ ਉਹਨਾਂ ਪਿੰਡ ਦੇ ਵਿੱਚ ਮਸ਼ਹੂਰ ਕਰ ਦਿੱਤਾ ਕਿ ਜਨਾਬ ਉੱਥੇ ਤੇ ਕੋਈ ਬੜਾ ਕੋ ਅਜ਼ੀਮ ਕੋ ਵੱਡਾ ਬੰਦਾ ਜਿਹੜਾ ਨਾ ਰਾਤੋਂ ਅੱਲਾ ਨੇ ਘੱਲ ਦਿੱਤਾ ਕਬਰ ਉੱਥੇ ਮਜੀਦ ਰਾਤੋਂ ਰਾਤ ਉੱਥੇ ਜਨਾਬ ਕੋ ਬੰਦਾ ਦਾ ਕੋ ਵਲੀ ਅੱਲਾ ਉੱਥੇ ਤੇ ਲੰਮਾ ਪਿਆ ਕਬਰ ਨੂੰ ਢੋਲ ਆ ਕੇ। ਉਹ ਇੰਨੀ ਦੇ ਇੱਕ ਬੀਬੀ, ਦੂਜੀ ਬੀਬੀ, ਤੀਜੀ ਬੇਲੀ, ਇਹ ਹਫ਼ਤੇ ਖੰਡ ਦੇ ਵਿੱਚ ਨਾ ਉਹ ਜਨਾਬ ਪੂਰੇ ਇਲਾਕੇ ਦੇ ਵਿੱਚ ਨਾ ਮਸ਼ਹੂਰ ਹੋ ਜਾਂਦਾ। ਉਹ ਲੋਕੀ ਉੱਥੇ ਆਉਣਾ ਸ਼ੁਰੂ ਹੋ ਜਾਂਦੇ, ਲੋਕੀ ਚੜਾਵੇ ਮੈਂ ਕਹਿੰਦਾ ਲੋਕਾਂ ਨੂੰ ਵੇਖੋ ਜਾਹਲ ਮਾਸ਼ਰਾ ਨਾ ਸਰ, ਤਲੀਮ ਦੀ ਕਮੀ, ਦੀਨ ਦੀ, ਰੱਬ ਤੋਂ ਨਹੀਂ ਮੰਗਣਾ ਕਬਰਾਂ ਤੋਂ ਮੰਗਣਾ ਹੈ, ਕਬਰਾਂ ਤੋਂ ਮੰਗਣਾ ਜਾਂ ਚਵਲ ਬੰਦਿਆਂ ਕੋਲ ਮੰਗਣਾ। ਠੀਕ ਹੈ ਜੀ, ਚਵਲ ਬੰਦਿਆਂ ਕੋਲ ਮੰਗਣਾ, ਰੱਬ ਕੋਲ ਨਹੀਂ ਜਾਣਾ। ਅੱਛਾ। ਉਹ ਜਨਾਬ ਉਹ ਲੈਣਾ ਲੱਗਣੀਆਂ ਸ਼ੁਰੂ ਹੋ ਰਹੀਆਂ ਨੇ। ਉਹ ਹੁਣ ਬਹਿ ਗਿਆ ਕੁੱਥੇ, ਕੋਈ ਜਨਾਬ ਚੜਾਵੇ ਚੜਾ ਰਿਹਾ, ਕੋਈ ਲੇਲਾ ਲੈ ਕੇ ਆ ਰਿਹਾ, ਕੋਈ ਕੁਕੜੀ ਲੈ ਕੇ ਆ ਰਿਹਾ, ਕੋਈ ਦੇਗ ਚੜਾ ਰਿਹਾ। ਉਹਨੇ ਵੇਖਿਆ, ਉਹਨੇ ਕਿਹਾ ਬਣਿਆ ਕੀ ਹੋਏ। ਉਹ ਆਪ ਹੀ ਪਰੇਸ਼ਾਨ ਹੋ ਜਾਂਦਾ, ਬਾਦਸ਼ਾਹ ਬਣ ਗਿਆ ਤੇਰਾ। ਉਹਨੇ ਕਿਹਾ ਮੌਜਾਂ ਲੱਗ ਗਈਆਂ। ਉਹ ਜਨਾਬ ਇੰਜ ਹੀ 2-4 ਸਾਲ ਲੰਘਦੇ ਨੇ ਤੇ ਉਹ ਨਾ ਉੱਥੇ ਬਿਹਤਰੀਨ ਮਜ਼ਾਰ ਬਣ ਜਾਂਦਾ ਹੈ। ਔਰ ਜਨਾਬ ਉਹ ਪੀਰ ਸਾਹਿਬ ਗੱਡੀਆਂ ਤੇ ਜਨਾਬ ਉਹ ਖਾਣੇ ਤੇ ਜਨਾਬ ਮਹਿਫਲਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ, ਬੜਾ ਵੱਡਾ ਦਰਬਾਰ ਬਣ ਜਾਂਦਾ ਹੈ। ਉਹ ਇੱਕ ਦਿਨ ਨਾ ਉਹਦਾ ਦਿਲ ਕਰਦਾ ਹੈ ਕਿ ਯਾਰ ਮੈਂ ਆਪਣੇ ਪੁਰਾਣੇ ਜਿਹੜੇ ਪੀਰ ਸਾਹਿਬ ਨੇ ਉਹਨਾਂ ਕੋਲ ਜਾਵਾਂ ਤੇ ਉਹਨਾਂ ਦਾ ਜਰਾ ਕੋਈ ਸ਼ੁਕਰੀਆ ਅਦਾ ਕਰਕੇ ਆਵਾਂਗੇ। ਇਹ ਤੁਹਾਂ ਮੇਰੇ ਨਾਲ ਕੀ ਕੀਤਾ, ਮੈਨੂੰ ਤੇ ਭਾਗ ਲੱਗ ਗਏ ਨੇ, ਮੇਰੀਆਂ ਤੇ ਮੌਜਾਂ ਲੱਗੀਆਂ। ਠੀਕ ਹੈ। ਉਹ ਜਨਾਬ ਉਹਨਾਂ ਦੇ ਕੋਲ ਜਾਂਦਾ ਤੇ ਉਹਨਾਂ ਨੂੰ ਜਾ ਕੇ ਆਂਦਾ, ਉਹ ਬੰਦੇ ਸ਼ਾਦੇ ਬੈਠੇ ਹੁੰਦੇ ਨੇ, ਜਾ ਕੇ ਆਂਦਾ ਉਹ ਪੀਰ ਸਾਹਿਬ ਉਹ ਜਿਹੜਾ ਖੋਤੇ ਦਾ ਬੱਚਾ, ਉਹ ਇੰਨੀ ਕੁ ਗੱਲ ਕਰਦਾ ਹੀ ਹੁੰਦਾ ਨਾ, ਤਾਂ ਪੀਰ ਸਾਹਿਬ ਨੂੰ ਸਮਝ ਲੱਗ ਜਾਂਦੀ ਉਹ ਝੂਠੇ ਪੀਰ ਸਾਹਿਬ ਨੂੰ। ਉਹ ਬੰਦਿਆਂ ਦੂਜਿਆਂ ਨੂੰ ਬਾਹਰ ਕੱਢ ਕੇ ਨਾ ਤੇ ਉਹਨੂੰ ਆਂਦੇ ਨੇ ਹੁਣ ਗੱਲ ਕਰ। ਉਹਨੇ ਕਿਹਾ ਉਹ ਜਿਹੜਾ ਖੋਤੀ ਦਾ ਬੱਚਾ ਤੂੰ ਮੈਨੂੰ ਦਿੱਤਾ ਸੀ, ਉਹਨੇ ਕਿਹਾ ਮੈਂ ਤੈਨੂੰ ਇਸ ਲਈ ਢਕਿਆ ਸੀ, ਗੱਲ ਬੰਦਿਆਂ ਨੇ ਬੈਠੇ ਆ। ਉਹ ਜਿਹੜਾ ਬੱਚਾ ਤੈਨੂੰ ਦਿੱਤਾ ਸੀ ਨਾ ਮੈਂ ਖੋਤੀ ਦਾ, ਉਹਦਾ ਦਾਦਾ ਤੇ ਮੈਂ ਇੱਥੇ ਦੱਬੇ ਆ।
ਠੀਕ ਹੈ ਤੇ ਇਹ ਉਹ ਮੈਨੂੰ ਦਾਦੇ ਦੇ ਭਾਗ ਨੇ ਤੇ ਤੈਨੂੰ ਭਾਗ ਨੇ ਇਹ ਗੱਲ ਦਾ ਅੱਛਾ ਇਸ ਗੱਲ ਦਾ ਰਿਜ਼ਲਟ ਕੀ ਹੈ ਜੀ ਰਿਜ਼ਲਟ ਤਾਂ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਹਿਸਟਰੀ ਪਤਾ ਹੀ ਨਹੀਂ ਕਿਸੇ ਦੀ ਕਿਸੇ ਵੀ ਦਰਬਾਰ ਤੇ ਅਸੀਂ ਜਾ ਕੇ ਪਤਾ ਨਹੀਂ ਕੀ ਕੀ ਕਰਦੇ ਰਹਿੰਦੇ ਆ ਇੱਕ ਅੱਲਾਹ ਪਾਕ ਦੇ ਅੱਗੇ ਹਾਂ ਇੱਕ ਰਿਜ਼ਲਟ ਇਹਦਾ ਆਇਆ ਵੇ ਮੈਂ ਇੱਕ ਕਿ ਜਨਾਬ ਜ਼ਿੰਦਗੀ ਦੇ ਵਿੱਚ ਜਿਹੜੀ ਗੱਲ ਬੀਬੀ ਦੇ ਹੱਥ ਚੜ ਜੇ ਨਾ ਠੀਕ ਹੈ ਉਹ ਝੂਠੀ ਜਿਸ ਬੰਦੇ ਮਸ਼ਹੂਰੀ ਕਰਾਣੀ ਹੈ ਝੂਠੇ ਤੋਂ ਝੂਠੇ ਮਸ਼ਹੂਰੀ ਕਰਨੀ ਹੈ ਜਨਾਬ ਉਹ ਗੱਲ ਕਰਦੇ ਔਰ ਅੱਛਾ ਨਾਲ ਉਹਨੂੰ ਇਹ ਵੀ ਕਹਿਣਾ ਬੀਬੀ ਨੂੰ ਦੱਸਣੀ ਨਹੀਂ ਕਿਸੇ ਨੂੰ ਠੀਕ ਹੈ ਤੁਸੀਂ ਵੇਖਣਾ ਚੰਦ ਦਿਨਾਂ ਦੇ ਵਿੱਚ ਪੂਰੇ ਇਲਾਕੇ ਹੀ ਧੁੰਮ ਜੇਗੀ ਔਰ ਇਹ ਜਿਹੜੇ ਉਸ ਤੋਂ ਬਾਅਦ ਜਿਹੜੇ ਇਹ ਝੂਠੇ ਟਾਈਪ ਲੋਕ ਨੇ ਜਿਹੜੇ ਸਾਡੇ ਅਕੀਦੇ ਦੇ ਨਾਲ ਖੇਡ ਰਹੇ ਨੇ ਸਾਡੇ ਦੀਨ ਦੇ ਨਾਲ ਖੇਡ ਰਹੇ ਨੇ ਜਿੱਥੇ ਕਿ ਏਡੇ ਅਜ਼ੀਮ ਲੋਕ ਏਡੀਆਂ ਨੇ ਅਜ਼ੀਮ ਹਸਤੀਆਂ ਇੱਥੇ ਸਾਡੇ ਪਾਕ ਧਰਤੀ 'ਚ ਦਫਨ ਨੇ ਜਿਨ੍ਹਾਂ ਦੇ ਪੈਰਾਂ ਦੀ ਖਾਕ ਦੇ ਬਦਲੇ ਸਾਨੂੰ ਰੱਬ ਨੇ ਭਾਗ ਲਿਆ ਕਿ ਇੰਨੇ ਲੁੱਟਣ ਵਾਲਾ ਮੁਲਕ ਹੈ ਤੇ ਅੱਜ ਤੱਕ ਫੇਰ ਵੀ ਚੱਲਣ ਡਿਆ ਉੱਥੇ ਬਹੁਤ ਸਾਰੇ ਐਸੇ 2 ਨੰਬਰ ਟਾਈਪ ਪੀਰ ਨੇ ਤੇ ਖੁਦਾ ਵਾਸਤੇ ਹੱਥ ਜੋੜ ਕੇ ਤਰਲਾ ਮਿੰਨਤ ਕਰਨਾ ਸਿਰਫ ਅੱਲਾਹ ਪਾਕ ਤੋਂ ਮੰਗੋ ਅੱਲਾਹ ਪਾਕ ਦੇ ਸਭ ਤੋਂ ਵੱਡਾ ਪੀਰ ਹੈ ਔਰ ਉਹੀ ਸਭ ਦੀਆਂ ਖੁਆਇਸ਼ਾਂ ਪੂਰਾ ਕਰਨਾ ਇਹਨਾਂ ਝੂਠੇ ਪੀਰਾਂ ਤੋਂ ਬਚੋ ਔਰ ਔਰਤਾਂ ਨੂੰ ਕਦੀ ਦਰਬਾਰਾਂ ਦੇ ਵਿੱਚ ਨਾ ਕੱਲੋ ਔਰ ਜਿਹੜੀ ਗੱਲ ਕੋਈ ਇਸ ਤਰ੍ਹਾਂ ਦੀ ਫਜ਼ੂਲ ਹੋਵੇ ਔਰਤ ਦੇ ਸਾਹਮਣੇ ਨਹੀਂ ਕਰਨੀ ਇਹ ਨਤੀਜਾ ਇਹਦਾ ਸ਼ਹਿਬਾਜ਼ ਸਾਹਿਬ ਬਸ ਹੁਣ ਮੈਨੂੰ ਜਾਂਦੇ ਸੋਹਣਾ ਜਿਹਾ ਕੋਈ ਗਾਣਾ ਸੁਣਾ ਦਿਓ ਸਾਡੇ ਪੰਜਾਬੀ ਸ਼ੋਅ ਦੀ ਜ਼ਰਾ ਰੌਣਕ ਵੱਜ ਜਾਵੇ ਭੰਗੜਾ ਟਾਈਪ ਕੋਈ ਗਾਣਾ ਸੁਣਾ ਦਿਓ ਸੁਣਾਣਾ ਪੈਣਾ ਮੇਰੀ ਗੱਲ ਸੁਣ ਇਮਾਨਦਾਰੀ ਦੀ ਗੱਲ ਨਹੀਂ ਕੁਝ ਤੇ ਸੁਣਾਣਾ ਪਏਗਾ ਇੰਜੀ ਫਿਰ ਕੋਈ ਫਾਇਦਾ ਨਹੀਂ ਦੇਖੋ ਨਹੀਂ ਫਾਇਦੇ ਤੇ ਚਲੋ ਬੜੇ ਨੇ ਗਾਣਾ ਸੁਣਾਉਣਾ ਵੇਖੋ ਅੱਛਾ ਕੋਈ ਸ਼ੇਰੋ ਸ਼ਾਇਰੀ ਸੁਣਾ ਦਿਓ ਤੁਸੀਂ ਇੰਨਾ ਸੋਹਣਾ ਬੋਲਦੇ ਹੋ ਸ਼ੇਰੋ ਸ਼ਾਇਰੀ ਦੀ ਗੱਲ ਕਰੋ ਚਲੋ ਸੁਣਾਓ ਮੈਂ ਪੰਜਾਬੀ ਤੂੰ ਪੰਜਾਬੀ ਆਹਾ ਮੈਂ ਪੰਜਾਬੀ ਤੂੰ ਪੰਜਾਬੀ ਹਾਂ ਮਾਂ ਬੋਲੀ ਵੇ ਬੋਲ ਪੰਜਾਬੀ ਆਹਾ ਕਾਂ ਤੇ ਚਿੜੀਆਂ ਆਪਣੀ ਬੋਲਣ ਆਹਾ ਤੂੰ ਕਿਉਂ ਬੋਲੇ ਗੈਰ ਪੰਜਾਬੀ ਵਾਹ ਉਹ ਪਾਣੀ ਵੀ ਤੇਰਾ ਦਾਣੇ ਵੀ ਤੇਰੇ ਆਹਾ ਤੈਨੂੰ ਕਾਦੀ ਥੋੜ ਪੰਜਾਬੀ ਉਹ ਕੋਟ ਵੀ ਪਾ ਤੇ ਟਾਈ ਵੀ ਲਾ ਪਰ ਬੋਲੀ ਆਪਣੀ ਬੋਲ ਪੰਜਾਬੀ ਬੋਲੀ ਆਪਣੀ ਬੋਲ ਪੰਜਾਬੀ ਵਾਹ 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 ਲੋ ਵੀ ਇਸ ਪੰਜਾਬੀ ਨੂੰ ਇਜਾਜ਼ਤ ਦਿੰਨੇ ਆ ਬਹੁਤ ਸ਼ੁਕਰੀਆ ਸ਼ਹਿਬਾਜ਼ ਭਾਈ ਤੁਸੀਂ ਆਏ ਸਾਡੇ ਸ਼ੋਅ ਦੇ ਵਿੱਚ ਸਾਡੀ ਸ਼ਾਨ ਵਧਾਈ ਬਹੁਤ ਮਜ਼ੇ ਦੀਆਂ ਕਹਾਣੀਆਂ ਸੁਣਾਈਆਂ ਲੇਕਿਨ ਹਜੇ ਮੇਰੇ ਕੋਲ ਬਹੁਤ ਵੱਡੀ ਲਿਸਟ ਸੀ ਮੈਂ ਤੁਹਾਨੂੰ ਔਨ ਕੈਮਰਾ ਕਹਿ ਰਹੀ ਕਿ ਤੁਸੀਂ ਦੁਬਾਰਾ ਫੇਰ ਆਣਾ ਇਨਸ਼ਾਅੱਲਾ ਤੇ ਜਾਂਦੇ ਸਾਡੇ ਪੋਡਕਾਸਟ ਬਾਰੇ ਕੁਝ ਕਹਿਣਾ ਚਾਹੋਗੇ ਹਮੇਸ਼ਾ ਹੀ ਮਾਸ਼ਾਅੱਲਾ ਉਕਾਸ਼ਾ ਬੜਾ ਜ਼ਬਰਦਸਤ ਹੋ ਮੇਰੀ ਤੇ ਫੇਵਰਿਟ ਅਦਾਕਾਰਾ ਵੀ ਹੈ ਗੁਲੂਕਾਰਾ ਵੀ ਹੈ ਵੈਸੇ ਹੀ ਮਾਸ਼ਾਅੱਲਾ ਐਡੀ ਅੱਛੀ ਅੱਛਾ ਮੈਨੂੰ ਅਗਲੇ ਦਿਨ ਮੈਂ ਇੱਕ ਗੱਲ ਵਿੱਚ ਕਰ ਲੋ ਵਿੱਚ ਮੈਂ ਅਗਲੇ ਦਿਨ ਸੋਚ ਰਿਹਾ ਸਾਂ ਕਿ ਉਕਾਸ਼ਾ ਨਾਲ ਮੈਂ ਸਭ ਤੋਂ ਈਜ਼ੀ ਕਿਉਂ ਰਹਿਣਾ ਵਾ ਬਹੁਤ ਸਾਰੀਆਂ ਕੁੜੀਆਂ ਨਾਲ ਉਹ ਵੀ ਪ੍ਰੋਗਰਾਮ ਕਰੀਦੇ ਨਾ ਮਤਲਬ ਜਾ ਕੇ ਤਾਂ ਮੈਂ ਨਾ ਤੁਹਾਡੀ ਉਹ ਫੇਸਬੁੱਕ ਅਕਾਊਂਟ ਵੇਖਿਆ ਤੇ ਵੇਖਿਆ ਤੁਹਾਡੀ 28 ਅਕਤੂਬਰ ਦੀ ਡੇਟ ਆਫ ਬਰਥ ਹੈ ਅੱਛਾ ਤੇ ਮੈਂ ਨਾ ਮੈਨੂੰ ਉੱਥੇ ਹੀ ਸਮਝ ਲੱਗ ਗਈ ਮੈਂ ਕਿਹਾ ਅਕਤੂਬਰ ਵਾਲੇ ਇਕੱਠੇ ਰਲ ਗਏ ਨੇ 20 28 ਠੀਕ ਹੈ ਹੁਣ ਆਪਣੀ ਡੇਟ ਚੇਂਜ ਕਰ ਦਾਂਗੀ ਅੱਛਾ ਡੇਟ ਚੇਂਜ ਕਰ ਦੇਂਗੇ ਉਹ ਐਡਾ ਮਾੜਾ ਬੰਦਾ ਨਹੀਂ ਜੀ ਮੈਂ ਲੋ ਵੀ ਐਸੇ ਖੂਬਸੂਰਤ ਹਾਸੇ ਦੇ ਨਾਲ ਅਸੀਂ ਸ਼ੋਅ ਦਾ ਇਖਤਤਾਮ ਕਰਦੇ ਹਾਂ ਤੁਸੀਂ ਵੀ ਇੰਜੀ ਹੱਸਦੇ ਮੁਸਕਰਾਉਂਦੇ ਰਹੋ ਮਿਲਦੇ ਹਾਂ ਅਗਲੇ ਪੋਡਕਾਸਟ ਕਮੈਂਟ ਕਰਨਾ ਨਾ ਭੁੱਲਣਾ ਕਿ ਤੁਹਾਨੂੰ ਅੱਜ ਦਾ ਸ਼ੋਅ ਤੇ ਕਹਾਣੀਆਂ ਕਿਹੋ ਜੀਆਂ ਲੱਗੀਆਂ ਅੱਲਾਹ ਹਾਫਿਜ਼